ਪੰਜਾਬੀ ਬ੍ਰਾਂਚ ਵਿੱਚ ਜੀ ਆਇਆਂ ਨੂੰ। ਤੇ ਅੱਜ ਤੋਂ ਅਸੀਂ ਇਸ ਪ੍ਰੋਗਰਾਮ ਨੂੰ ਕਰ ਰਹੇ ਹਾਂ ਹਫਤਾਵਾਰ। ਤੇ ਉਹਦੀ ਵਜ੍ਹਾ ਇਹ ਵੇ ਕਿ ਲੰਬਾ ਤੇ ਖੁੱਲ੍ਹ ਕੇ ਇੱਕ ਪ੍ਰੋਗਰਾਮ ਹੋ ਸਕੇ ਤੇ ਜਿਹਦੇ 'ਚ ਗੱਲ ਦੀ ਸਮਝ ਵੀ ਆਵੇ। ਤੇ ਬੜੀ ਡਿਵੈਲਪਮੈਂਟ ਹੋਈਆਂ ਨੇ ਪਿਛਲੇ ਇੱਕ ਹਫ਼ਤੇ ਵਿੱਚ। ਤੇ ਚੌਧਰੀ ਸਾਹਿਬ ਤੁਹਾਨੂੰ ਪਤਾ ਹੈ ਕਿ ਉਹ ਬੜੀ ਖੋਜ ਲਾਉਂਦੇ ਨੇ ਖਬਰਾਂ ਦੀ ਤੇ ਤਹਿ ਤੱਕ ਜਾਂਦੇ ਨੇ, ਕੱਢ ਕੇ ਲੈ ਕੇ ਆਉਂਦੇ ਨੇ ਖਬਰਾਂ ਨੇ ਕਸ਼ਮੀਰ ਤੋਂ ਲੈ ਕੇ ਡੇਰਾ ਇਸਮਾਈਲ ਖਾਨ, ਇਸਲਾਮਾਬਾਦ ਤੇ ਕਰਾਚੀ ਤੇ ਲਾਹੌਰ ਦੀਆਂ। ਲੇਕਿਨ ਗੱਲ ਹੋਏਗੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ। ਤੇ ਲੇਕਿਨ ਆਗਾਜ਼ ਕਰਾਂਗੇ ਗੱਲ ਦਾ ਅਸੀਂ ਕਸ਼ਮੀਰ ਵਿੱਚ, ਜਿੱਥੇ ਇੱਕ ਇhtਜਾਜੀ ਤਹਿਰੀਕ ਚੱਲ ਰਹੀ ਹੈ ਤੇ ਜਿਹਦੀ ਮੀਡੀਆ ਤੇ ਬਲੈਕਆਊਟ ਹੈ। ਤੇ ਜਿਹੜੇ ਮੀਡੀਆ ਨੂੰ ਮੇਨ ਸਟਰੀਮ ਵੇਖਦੇ ਨੇ, ਜੀਓ ਸ਼ੀਓ ਵੇਖਦੇ ਨੇ, ਐਰ ਵਾਈ, ਉਹਨਾਂ ਨੂੰ ਤੇ ਪਤਾ ਨਹੀਂ ਹੋਣਾ ਕਿ ਕਸ਼ਮੀਰ ਵਿੱਚ ਕੀ ਹੋ ਰਿਹਾ। ਜਿਹੜੇ ਵੇਖਦੇ ਨੇ ਸੋਸ਼ਲ ਮੀਡੀਆ, ਉਹਨਾਂ ਨੂੰ ਕੁਝ ਓਲਾ ਹੋਣਾ ਹੈ ਕਿ ਬਈ ਹੋ ਕੀ ਰਿਹਾ ਉੱਥੇ। ਤੇ ਉਹ ਇੱਥੇ ਇੱਕ ਪਾਰਟੀ ਹੈ ਜਿਹੜੀ ਆਵਾਮ ਦੀ ਨੁਮਾਇੰਦਾ ਪਾਰਟੀ ਹੈ, ਉਹ ਸਿਵਲ ਸੁਸਾਇਟੀ ਕਹਿ ਲਓ, ਸਿਆਸੀ ਨਹੀਂ ਹੈ। ਉਹਨੂੰ ਕਹਿੰਦੇ ਜੁਆਇੰਟ ਅਵਾਮੀ ਐਕਸ਼ਨ ਕਮੇਟੀ, ਜਿਹਨੂੰ ਗਵਰਨਮੈਂਟ ਨੇ ਕਾਲਅਦਮ ਕਰਾਰ ਦੇ ਦਿੱਤਾ, ਯਾਨੀ ਪਾਬੰਦੀ ਆਇਦ ਕਰ ਦਿੱਤੀ ਉਸ ਦੇ ਉੱਤੇ। ਤੇ ਉਹਨੇ ਆਪਣੇ ਕੋਈ 34-35 ਮੁਤਾਲਬਿਆਂ ਵਾਸਤੇ ਉਹ ਕਰ ਰਹੇ ਸਨ ਕੋਈ ਹੜਤਾਲ। ਤੇ ਉਹਨਾਂ ਨੇ ਕਿਹਾ ਸੀ ਜੀ ਇਹਦੇ ਲਈ ਦੇਵਾਂਗੇ ਅਸੀਂ ਧਰਨਾ। ਤੋ ਸਾਡਾ ਸਭ ਤੋਂ ਵੱਡਾ ਮੁਤਾਲਬਾ ਸੀ ਕਿ 12 ਸੀਟਾਂ ਜਿਹੜੀ ਮਖਸੂਸ ਨੇ, ਪੰਜਾਬ ਵਿੱਚ ਨੇ, ਕੁਝ ਸਿੰਧ ਵਿੱਚ ਨੇ, ਉਹਨਾਂ ਨੂੰ ਖ਼ਤਮ ਕਰੋ, ਕਿਉਂਕਿ ਉਹਦੇ ਹੁੰਦੀ ਹੈ ਮਨਾਪਲੀ ਉਹ ਕਰਦੀ ਹੈ, ਇਸਟੈਬਲਿਸ਼ਮੈਂਟ ਖੇਡਦੀ ਹੈ ਆਪਣਾ, ਵੱਡੀਆਂ ਪਾਰਟੀਆਂ। ਤੇ ਇਹ ਸਾਡੇ ਜਿਹੜੇ ਹਕੂਕ ਦੇ ਖਿਲਾਫ ਹੈ। ਗੱਲ ਚੱਲ ਰਹੀ ਸੀ, ਬੜੀ ਲੰਬੀ ਗੱਲ ਹੈ ਤੇ ਅਸੀਂ ਉਸ ਗੱਲ ਦੀ ਤਹਿ 'ਚ ਨਹੀਂ ਜਾਵਾਂਗੇ। ਤੇ ਗੱਲ ਇਹ ਹੋਈ ਕਿ ਉੱਧਰ ਹੁਣ ਜੈਕ ਨੇ ਜਿਹੜਾ ਧਰਨਾ ਦੇਣਾ ਸੀ, ਜਿਹੜਾ ਲੌਂਗ ਮਾਰਚ ਲੈ ਕੇ ਆਉਣਾ ਸੀ, ਉਹ ਮੁਲਤਵੀ ਕਰ ਦਿੱਤਾ 21-22 ਜੁਲਾਈ ਤੱਕ। ਤੇ ਫਿਰ ਉਹਨਾਂ ਨੇ ਕਿਹਾ ਜੀ ਕਿ ਸਾਡੇ 'ਤੇ ਕੁਝ 40 ਤੋਂ ਜ਼ਿਆਦਾ ਬੰਦੇ ਜਿਹੜੇ ਮਾਰੇ ਗਏ। ਤੇ ਇਹ ਇੱਕ ਬੜੀ ਖਤਰਨਾਕ ਖਬਰ ਹੈ। ਜ਼ਾਹਿਰ ਹੈ ਕਸ਼ਮੀਰ ਦੀ ਗੱਲ ਕਰ ਰਹੇ ਹਾਂ ਅਸੀਂ, ਤੇ ਫਿਰ ਮੌਲਾਨਾ ਫਜ਼ਲ ਰਹਿਮਾਨ ਦੀ ਗੱਲ ਵੀ ਹੋਏਗੀ, ਕਿਉਂਕਿ ਸਭ ਤੋਂ ਲੰਬਾ ਅਰਸਾ ਉਹਨਾਂ ਨੇ ਕਸ਼ਮੀਰ ਕਮੇਟੀ ਦੀ ਸਰਬਰਾਹੀ ਕੀਤੀ। ਉਸ ਤੋਂ ਪਹਿਲੇ ਨਵਾਬਜ਼ਾਦਾ ਨਸਰੁੱਲਾ ਖਾਨ ਸਨ। ਉਹਨਾਂ ਨੇ ਵੀ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਜਿਹੜੀ ਇਸਟੈਬਲਿਸ਼ਮੈਂਟ 'ਤੇ ਜਾ ਕੇ ਹਾਂ 'ਚ ਵੱਜੀ ਹੈ। ਤੇ ਉਸ ਦੇ ਉੱਤੇ ਵੀ ਉਹਨਾਂ ਨੇ ਹਾਲਾ ਪਾਈ ਹੈ। ਤੇ ਉਹਦੇ ਉੱਤੇ ਗੱਲ ਕਰਾਂਗੇ। ਤੇ ਉਸ ਦੇ ਨਾਲ ਨਾਲ ਫਿਰ ਅਸੀਂ ਗੱਲ ਕਰਾਂਗੇ ਨਿਜ਼ਾਮ ਵਿੱਚ ਹੋ ਕੀ ਰਿਹਾ। ਸਿਆਪਾ ਜਿਹਾ ਪਿਆ ਹੈ ਕਿ ਕੁਆਲਿਟੀ ਦੀ ਬਿਊਰੋਕਰੇਸੀ ਨਹੀਂ ਆ ਰਹੀ ਜੀ, ਨੌਕਰਸ਼ਾਹੀ ਬੜੀ ਨਾਅਹਿਲ ਹੋ ਗਈ ਹੈ। ਇਹ ਕੀ ਵਜ੍ਹਾ ਹੈ? ਇਹ ਨਾ ਅਹਿਲੀ ਜਿਹੜੀ ਹੈ ਅਫਸਰਸ਼ਾਹੀ ਦੀ। ਤੇ ਇਹ ਕੀ ਵਜ੍ਹਾ ਜਿਹੜਾ ਨਿਜ਼ਾਮ ਸਖਤ ਹੋ ਰਿਹਾ, ਜਿਹਨੂੰ ਰਿਆਸਤ ਕਹਿੰਦੀ ਜੀ ਕਿ ਅਸੀਂ ਸਖਤ ਕਰ ਰਹੇ ਹਾਂ, ਇਹਦੇ 'ਚ ਨਰਮੀ ਦੀ ਗੁੰਜਾਇਸ਼ਾਂ ਮੁੱਕ ਗਈਆਂ। ਇਹ ਸਿਆਸੀ ਜਮਾਤਾਂ ਨੂੰ ਤੇ ਅਸੀਂ ਕਹਿੰਦੇ ਹਾਂ, ਤੇ ਕੀ ਅਫਸਰਸ਼ਾਹੀ ਨੇ ਵੀ ਇਹਦੇ 'ਚ ਰੋਲ ਪਲੇ ਕੀਤਾ ਕੋਈ, ਕਿ ਐਵੇਂ ਗੱਲਾਂ ਹੀ ਬਣੀਆਂ ਨੇ। ਤੇ ਚੌਧਰੀ ਸਾਹਿਬ ਕਾਫੀ ਦੇਰ ਤੋਂ ਮੇਰੀ ਗੱਲ ਸੁਣ ਰਹੇ ਨੇ, ਤੇ ਚੌਧਰੀ ਸਾਹਿਬ ਦੀ ਵੀ ਗੱਲ ਜ਼ਰਾ ਸੁਣ ਲਈਏ। ਤੇ ਚੌਧਰੀ ਸਾਹਿਬ ਨੂੰ ਦਰਖਾਸਤ ਕਰਾਂਗੇ, ਚੌਧਰੀ ਸਾਹਿਬ ਪਹਿਲੇ ਕਸ਼ਮੀਰ ਦਾ ਦੱਸੋ, ਉੱਥੇ ਕੀ ਸੂਰਤ ਹਾਲ ਬਣੀ ਹੈ, ਮੁਲਤਵੀ ਕਿਉਂ ਹੋਇਆ ਹੈ, ਜਿਹੜੇ ਦਾਅਵੇ ਆ ਰਹੇ ਨੇ 40 ਬੰਦਿਆਂ ਦੇ, 42 ਬੰਦਿਆਂ ਦੇ, ਉਹ ਕਿੰਨੀ ਕੁ ਹਕੀਕਤ ਤੁਹਾਨੂੰ ਲੱਗਦੀ ਉਹਦੇ ਵਿੱਚ? ਰਾਣਾ ਸਾਹਿਬ, ਇਹ ਦੇਖੋ, ਇਹ ਤੇ ਤੁਹਾਨੂੰ ਪਤਾ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਦੌਰ ਆ। ਤੇ ਬਾਜ਼ ਔਕਾਤ ਚੀਜ਼ ਹਕੀਕਤ ਲੱਗ ਰਹੀ ਹੁੰਦੀ ਹੈ, ਫਿਰ ਉਹਦੇ 'ਚ ਕੋਈ ਨਿਕਲ ਆਉਂਦਾ ਕਿ ਉਸ ਤਰ੍ਹਾਂ ਜਿਹੜੀ ਜਿਸ ਤਰ੍ਹਾਂ ਚੀਜ਼ ਆ ਰਹੀ ਹੈ ਉਸ ਤਰ੍ਹਾਂ ਹਕਾਇਕ ਜ਼ਰਾ ਡਿਫਰੈਂਟ ਨੇ। ਲੇਕਿਨ ਇੱਕ ਲਿਸਟ ਜ਼ਾਹਰਾ ਸ਼ੇਅਰ ਹੋ ਰਹੀ ਹੈ ਜੁਆਇੰਟ ਅਵਾਮੀ ਐਕਸ਼ਨ ਕਮੇਟੀ ਦਾ ਜਿਹੜਾ ਟਵਿੱਟਰ ਹੈਂਡਲ ਆ, ਉਸ ਤੋਂ ਵੀ ਹੋਈ ਆ, ਵੈਸੇ ਸੋਸ਼ਲ ਮੀਡੀਆ ਗਰੁੱਪਾਂ 'ਚ ਵੀ ਹੋ ਰਹੀ ਹੈ। ਤੇ ਉਹਦੇ 'ਚ ਉਹ ਨਾਮ, ਇੱਕ ਲਿਸਟ ਜਿਹੜੀ ਉਹਦੇ 'ਚ ਫੋਟੋ ਵੀ ਹੈ ਨੇ, ਫਿਰ ਕਿੱਥੇ ਕਿੱਥੇ ਬੰਦੇ ਉਹਨਾਂ ਦੇ ਜਿਹੜੇ ਆ ਉਹ ਸ਼ਹੀਦ ਹੋਏ ਨੇ ਉਹ ਹੈ, ਔਰ ਮੁਖਤਲਿਫ ਉਹਨਾਂ ਦੀ ਜਗ੍ਹਾ 'ਤੇ ਐਡਰੈਸ ਇਸ ਤਰ੍ਹਾਂ, ਮਤਲਬ ਕੁਛ ਡਿਟੇਲ ਆ ਰਹੀ ਹੈ। ਲੇਕਿਨ ਜ਼ਾਹਰ ਉਹਦੀ ਹਲੇ ਕਨਫਰਮੇਸ਼ਨ ਨਹੀਂ ਹੈ ਕਿ ਉਹ ਵਾਕਈ ਇਹ ਲਿਸਟ ਸਹੀ ਹੈ ਨਹੀਂ। ਲੇਕਿਨ ਇਹ ਹੈ ਕਿ ਕੁਛ ਨਾ ਕੁਛ ਜ਼ਾਹਰ ਹੋਇਆ ਤਾਂ ਹੈ। ਉਹਦੀ ਜਿਹੜਾ ਸਟੇਟ ਤੁਸੀਂ ਗੱਲ ਕੀਤੀ ਹੈ ਕਿ ਹਾਰਡ ਸਟੇਟ, ਹਾਂ, ਤੇ ਜਿਹੜਾ ਸਖਤ ਸਟੇਟ ਬਣ ਰਹੀ ਹੈ ਸਖਤ ਸਟੇਟ ਪਾਕਿਸਤਾਨ, ਇਹ ਕੁਛ ਅਰਸਾ ਦਾ ਤੁਹਾਨੂੰ ਪਤਾ ਕਿ ਪਿਛਲੇ ਕੁਛ ਮਹੀਨਿਆਂ ਤੋਂ ਜਾਂ ਸਾਲ 2 ਸਾਲ ਤੋਂ ਕਹਿ ਲਓ, ਇਹ ਆਈਡੀਆ ਚੱਲ ਰਿਹਾ ਹੈ ਕਿ ਜੀ ਇਹ ਸਟੇਟ ਨੂੰ ਹੁਣ ਸਖਤ ਹੋਣਾ ਪੈਣਾ, ਤੇ ਇਹ ਹੁਣ ਸਖਤ ਸਟੇਟ ਹੋਏਗੀ। ਉਹਦੇ 'ਤੇ ਤੁਹਾਨੂੰ ਮੈਂ ਦੱਸਾਂ ਕਿ ਇੰਟੀਰੀਅਰ ਨੇ ਇੱਕ ਕਮੇਟੀ ਵੀ ਬਣਾਈ ਸੀ, ਇਹਦੇ 4 ਸੂਬਿਆਂ ਦੇ ਨੁਮਾਇੰਦੇ ਵੀ ਹੈ, ਇੰਟੀਰੀਅਰ ਮਿਨਿਸਟਰ ਵੀ ਹੈ, ਹਾਰਡ ਐਂਡ ਦਾ ਸਟੇਟ ਕਮੇਟੀ ਦਾ। ਅੱਛਾ, ਹਾਂਜੀ, ਹਾਰਡ ਐਂਡ ਦਾ ਸਟੇਟ ਕਮੇਟੀ ਬਣੀ ਹੋਈ। ਤੇ ਇੰਟੀਰੀਅਰ ਮਿਨਿਸਟਰੀ ਨੇ ਬਣਾਈ?
ਹਾਂ ਇੰਟੀਰੀਅਰ ਮਿਨਿਸਟਰੀ ਨੇ ਉਹਦਾ ਬਣਾਈ ਕੀ ਸੀ। ਕੰਮ ਹੈ ਹਾਰਡਨਿੰਗ ਦਾ ਸਟੇਟ ਉਹ ਦਾ? ਇਹੀ ਉਹ ਆਪਣਾ ਇਹ ਦੇਖੇ ਤੇ ਪਾਰਲੀਮੈਂਟ ਦਾ ਕੰਮ ਨਹੀਂ ਚੋਈ ਸਾਹਿਬ? ਬੜਾ ਅੱਛਾ। ਤੁਸੀਂ ਅਹਿਮ ਨੁਕਤਾ ਉਠਾਇਆ ਹੈ ਪਾਰਲੀਮੈਂਟ ਵਾਲਾ। ਹਾਂ ਇਹਦੇ ਵੱਲ ਵੀ ਆਵਾਂਗੇ ਉਹ ਲੇਕਿਨ ਪਹਿਲਾਂ ਥੋੜੀ ਕਸ਼ਮੀਰ ਵਾਲੀ ਗੱਲ ਮੁਕੰਮਲ ਕਰ ਲਈਏ ਕਿ ਉਹ ਅਸਲ ਜਿਹੜੀ ਕਸ਼ਮੀਰ ਦੇ ਉੱਤੇ ਸਖਤੀਆਂ ਨਾ, ਹਾਂ ਮੈਨੂੰ ਤੇ ਉਸ ਪਾਲਿਸੀ ਦੀ ਵਜ੍ਹਾ ਨੇ ਲੱਗ ਰਹੀਆਂ ਕਿ ਜਿਹੜੀ ਇੱਕ ਠੀਕ ਪਾਲਿਸੀ ਹੈ। ਆ ਕਿ ਬਈ ਕਿਸੇ ਨੂੰ ਸਪੇਅਰ ਨਹੀਂ ਕਰਨਾ। ਉਹ BYC ਤੇ ਮਾਰੰਗ ਬਲੋਚ ਹਾਂ। ਉੱਥੇ ਵੀ ਉਹੀ ਹੈ। ਇਹੀ ਆ। ਮਨਜ਼ੂਰ ਪਸ਼ਤੀਨ ਨਾਲ ਨੂੰ ਵੀ ਜਿਹੜਾ ਤੁਨਿਆ ਉਹ ਵੀ ਕਹਿੰਦੇ ਹਾਂਜੀ ਜੀ ਕਿ ਤੇ ਹਾਰਡ ਪੰਜਾਬ 'ਚ ਇੱਕ ਮਜ਼ਹਬੀ ਜਮਾਤ ਉਹਨਾਂ ਨੂੰ ਵੀ ਉਹਨਾਂ ਨੇ TLP ਨੂੰ ਵੀ ਜਿਹੜਾ ਉਹਦਾ ਤੁਨਿਆ। ਨੱਟ ਟਾਈਟ ਕੀਤਾ, ਹਾਂ ਉਹ ਵੀ ਉਸ ਪਾਲਿਸੀ ਦਾ ਹਿੱਸਾ। ਹਾਂ ਹਾਂ। ਤੇ ਜਿੱਥੇ ਜਿੱਥੇ ਹੁਣ ਜਿਹੜੀ ਤੁਸੀਂ ਗੱਲ ਕੀਤੀ ਕਿ ਇੰਟੀਰੀਅਰ ਨੇ ਬਣਾਈ ਜਾ ਰਿਹਾ ਤੇ ਇੱਕ ਨੋਟੀਫਿਕੇਸ਼ਨ ਬਣੀ ਹੈ, ਗੱਲ ਤੁਹਾਡੀ ਠੀਕ ਹੈ ਕਿ ਜਿਹੜੀ ਇਸ ਤਰ੍ਹਾਂ ਦੀ ਕੋਈ ਅਗਰ ਸਾਡੀ ਪਾਲਿਸੀ 'ਚ ਬੁਨਿਆਦੀ ਚੇਂਜ ਆ ਰਹੀ ਹੈ, ਤਬਦੀਲੀ ਆ ਰਹੀ ਹੈ, ਤੇ ਉਹ ਪਾਰਲੀਮੈਂਟ ਡਿਸਕਸ ਹੋਣੀ ਚਾਹੀਦੀ ਸੀ, ਉਹ ਪਾਰਲੀਮੈਂਟ ਤੋਂ ਅਪਰੂਵਲ ਉਹਦੀ ਹੋਣੀ ਚਾਹੀਦੀ ਸੀ, ਮਨਜ਼ੂਰੀ ਹੋਣੀ ਚਾਹੀਦੀ ਸੀ, ਫਿਰ ਜ਼ਾਰਾ ਬਣਦੀ। ਲੇਕਿਨ ਇਹ ਜ਼ਾਰਾ ਤੁਹਾਨੂੰ ਪਤਾ ਕਿ ਚੋਈ ਪਾਰਲੀਮੈਂਟ ਸਾਹਿਬ ਮੈਂ ਅੰਦਾਜ਼ਾ ਲਾਇਆ ਕਿ ਤੁਸੀਂ ਜਦੋਂ ਦੀ ਰਿਆਸਤ ਸਖਤ ਹੋ ਰਹੀ ਨਾ, ਤੁਹਾਡੀ ਗੱਲਾਂ 'ਚ ਨਰਮੀ ਆਉਂਦੀ ਜਾ ਰਹੀ, ਪਰ ਥੋੜ੍ਹਾ ਜਿਹਾ ਖੁੱਲ੍ਹ ਕੇ ਗੱਲ ਕਰੋ ਕਿ ਵੇਖਣ ਵਾਲਿਆਂ ਨੂੰ ਪਤਾ ਚੱਲੇ ਕਸ਼ਮੀਰ ਦਾ ਕਿ ਚੱਕਰ ਅਸਲ ਹੈ ਕੀ। ਅੱਛਾ ਖੁੱਲ੍ਹ ਕੇ ਤੇ ਗੱਲ ਕਰ ਲਈਏ, ਲੇਕਿਨ ਤੁਹਾਨੂੰ ਪਤਾ ਕਿ ਖੁੱਲ੍ਹ ਕੇ ਨਹੀਂ, ਉਹ ਸਾਰਾ ਤੇ ਉਹ ਸੋਸ਼ਲ ਮੀਡੀਆ ਤੇ ਵੀ ਆ ਗਿਆ, ਉਹਨਾਂ ਦੇ ਆਪਣੇ ਅਕਾਊਂਟ ਤੇ ਆ ਰਿਹਾ। ਕੋਈ ਮੋਟੀ ਮੋਟੀ ਗੱਲ ਤੇ ਸਮਝ ਆ ਜਾਵੇ, ਇੰਨਾ ਵੀ ਨਾ ਡਰੋ, ਇੰਨੀ ਵੀ ਸਖਤ ਨਹੀਂ ਹੋਈ। ਉਹ ਸਹੀ ਕਹਿ ਰਿਹਾ, ਲੇਕਿਨ ਤੁਸੀਂ ਲੱਗਦਾ ਕਿ ਕੋਈ ਮੈਂ ਹੁਣ ਮਤਲਬ ਇਸ ਉਮਰ 'ਚ ਜੇਲ੍ਹ ਨਹੀਂ ਜਾਣਾ ਚਾਹੁੰਦਾ, ਲੇਕਿਨ ਚਲੋ ਕਰ ਲੈਂਦੇ ਗੱਲ। ਨਪੀਕਾ ਨਹੀਂ ਲੱਗਦਾ। ਦੇਖੋ ਉਹਦੇ 'ਚ ਇਹ ਕਹਿ ਰਹੇ ਨੇ ਜੀ ਕਿ ਇਹਨਾਂ ਨੇ ਜਦੋਂ ਰਾਵਲਾਕੋਟ ਤੋਂ ਨਿਕਲਣ ਦੀ ਗੱਲ ਕੀਤੀ ਹੈ ਤੇ ਉਸ ਵਕਤ ਇਹਨਾਂ 'ਤੇ ਹਮਲਾ ਹੋਇਆ। ਉਹ ਸਿਕਿਉਰਿਟੀ ਫੋਰਸ ਕਹਿ ਰਹੀਆਂ ਜੀ ਕਿ ਇਹਨਾਂ ਨੇ ਸਾਡੇ ਉੱਤੇ ਕੀਤਾ ਹਮਲਾ, ਕਈ ਜਗ੍ਹਾ 'ਤੇ ਕੀਤਾ ਤੇ ਉੱਥੇ ਵੀ ਕੀਤਾ, ਤੇ ਸਾਡੇ ਕੈਜੂਅਲਿਟੀ ਹੋਈ, ਕੋਈ ਸਿਪਾਹੀ ਮਾਰੇ ਗਏ, ਕੋਈ ਰੇਂਜਰਸ ਦੇ ਬੰਦੇ ਵੀ ਮਾਰੇ ਗਏ, ਤੇ ਇਹਨਾਂ ਨੇ ਤਖਰੀਬਕਾਰੀ ਕੀਤੀ ਹੈ, ਤੇ ਉਸ ਦੀ ਵਜ੍ਹਾ ਤੋਂ ਹੋਇਆ, ਇਹਨਾਂ ਨੇ ਹਮਲਾ ਕੀਤਾ, ਇਹਨਾਂ ਦੇ ਕੋਲ ਅਸਲਾ ਹੈ। ਤੇ ਉਹ ਕਹਿ ਰਹੇ ਨੇ ਜੀ ਨਹੀਂ ਅਸੀਂ ਪੁਰਅਮਨ ਹੈ। ਇਹ ਦੋ ਦਾਅਵੇ ਆ ਰਹੇ ਨੇ ਸਾਡੇ ਸਾਹਮਣੇ। ਇਹਦੇ ਉੱਤੇ ਇਤਲਾਤ ਅਸੀਂ ਤੁਹਾਡੇ ਕੋਲ ਮੰਗ ਰਹੇ ਹਾਂ, ਤਜ਼ੀਆ ਨਹੀਂ ਮੰਗ ਰਹੇ, ਤੇ ਤਜ਼ੀਆ ਬਾਅਦ ਵਿੱਚ ਮੰਗਾਂਗੇ। ਪਹਿਲੇ ਇਤਲਾਤ ਇਹਦੇ 'ਚ ਕਿੰਨੀ ਕੁ ਤੁਹਾਨੂੰ ਸਦਾਕਤ ਲੱਗਦੀ ਹੈ ਗਵਰਨਮੈਂਟ ਦੇ ਵਰਜ਼ਨ ਵਿੱਚ ਤੇ ਜੈਕ ਦੇ ਵਰਜ਼ਨ ਵਿੱਚ? ਦੇਖੋ ਰਾਣਾ ਸਾਹਿਬ, ਉਹ ਜਿਹੜੀ ਜੈਕ ਆ ਇਹ ਹੈ ਤੇ ਮਤਲਬ ਕੋਈ ਵਾਇਲੈਂਟ ਆਰਗੇਨਾਈਜੇਸ਼ਨ ਤਾਂ ਨਹੀਂ ਹੈ। ਜਿਹੜੀ ਮੇਰੇ ਕੋਲ ਇਤਲਾਤ ਨੇ ਜ਼ਾਹਰ ਕੁਝ ਛੋਟੀਆਂ ਮੋਟੀਆਂ ਉਹਦੀਆਂ ਝੜਪਾਂ ਹੋਈਆਂ ਫੋਰਸਿਸ ਨਾਲ, ਲੇਕਿਨ ਇਹ ਆ ਕਿ ਕੋਈ ਮੇਜਰ ਨੁਕਸਾਨ ਉਹਨਾਂ ਨੇ ਉਸ ਤਰ੍ਹਾਂ ਨਹੀਂ ਕੀਤਾ। ਲੇਕਿਨ ਬਹਰਹਾਲ ਉਹਨਾਂ ਦੇ ਜਿਹੜਾ ਹੈ ਨਾ ਉਹ ਹਾਰਡਨ ਦਾ ਸਟੇਟ ਪਾਲਿਸੀ ਦੇ ਤਹਿਤ ਉਹਨਾਂ ਦੇ ਬੰਦਿਆਂ ਦਾ ਨੁਕਸਾਨ ਹੋਏ ਨੇ ਉੱਥੇ। ਲੇਕਿਨ ਪੂਰਾ ਉਹਨਾਂ ਨੇ ਮੀਡੀਆ ਬਲੈਕਆਊਟ ਕੀਤਾ ਹੈ, ਕੋਈ ਖਬਰ ਸ਼ਬਰ ਨਹੀਂ ਆ ਰਹੀ, ਬਸ ਐਵੇਂ ਹਲਕੀਆਂ ਫੁਲਕੀਆਂ ਖਬਰਾਂ ਹੀ ਆ ਰਹੀਆਂ। ਤੁਸੀਂ ਬੈਠੇ ਸੋ ਇਸ ਤਰ੍ਹਾਂ ਦੀ ਵੀ ਗੱਲਾਂ ਹੋ ਰਹੀਆਂ ਕਿ ਬਈ ਉਹਨਾਂ ਨੂੰ ਪੈਗਾਮ ਦਿੱਤਾ ਹੈ ਕਿ ਬਈ ਅਗਰ ਇਹ ਬਲੋਚਾਂ ਨਾਲ ਸਖਤੀ ਹੋ ਸਕਦੀ ਹੈ, ਪਖਤੂਨਾਂ ਨਾਲ ਹੋ ਸਕਦੀ ਹੈ, TLP ਤੇ ਹੋ ਸਕਦੀ ਹੈ, ਤੇ ਤੁਹਾਡੇ ਤੇ ਵੀ ਹੋਏਗੀ। ਹੁਣ ਸਾਰੇ ਨਾ ਇੱਕੋ ਜਿਹਾ ਸਲੂਕ ਹੋਣਾ, ਹੁਣ ਉਹ ਟਾਈਮ ਲੰਘ ਗਿਆ। ਹਾਂਜੀ ਉਹ ਪੈਗਾਮ ਤੇ ਜਿਹੜਾ ਸਟੇਟ ਦਾ ਉਹ ਸਿੱਧਾ ਉਹਨਾਂ ਨੇ ਦਿੱਤਾ, ਉਹਦੇ 'ਚ ਕਸ਼ਮੀਰ ਹੋਵੇ। ਉਹ ਕਹਿੰਦੇ ਜੀ ਕਿ ਉਹਦੇ 'ਚ ਫਿਰ ਵੀ ਸ਼ਾਇਦ ਲੱਗਦਾ ਵੀ ਹੈ ਕੁਝ ਲੋਕਾਂ ਨੂੰ ਕਿ ਸ਼ਾਇਦ ਜ਼ਿਆਦਤੀ ਹੋ ਰਹੀ ਉਹਦੇ ਨਾਲ, ਜੈਕ ਦੇ ਨਾਲ, ਲੋਕਾਂ ਨਾਲ, ਇਹ ਤੇ ਗੱਲਬਾਤ ਨਾ ਹੋ ਜਾਣਾ ਸੀ ਉਹ। ਲੇਕਿਨ ਕਹਿੰਦੇ ਕਿ ਚੂੰਕਿ ਅਸੀਂ ਫੈਸਲਾ ਕਰ ਲਿਆ ਕਿ ਹਾਰਡ ਸਟੇਟ ਬਣਾਉਣੀ, ਇਸ ਲਈ ਅਸੀਂ ਤੇ ਤੁੰਨ ਕੇ ਹੀ ਰੱਖਣਾ ਵਾ। ਹਾਂ ਇਸ ਤਰ੍ਹਾਂ ਹੀ ਹੈ, ਇਸ ਤਰ੍ਹਾਂ ਹੀ ਲੱਗ ਰਿਹਾ। ਇਹੀ ਪਾਲਿਸੀ ਹੈ। ਲੇਕਿਨ ਇਹਨਾਂ ਨਾਲ ਥੋੜਾ ਜਿਹਾ ਅਸਲ ਇਹਨਾਂ ਨਾਲ ਜ਼ਿਆਦਤੀ ਇਹ ਹੋਈ ਕਿ ਇਹਨਾਂ ਨੇ ਇੱਕ ਐਗਰੀਮੈਂਟ ਵੀ ਹੋਇਆ ਸੀ, ਉਹ ਐਗਰੀਮੈਂਟ ਇੰਪਲੀਮੈਂਟ ਨਹੀਂ ਹੋਇਆ। ਉਹ ਜਿਹਨੂੰ ਤੁਸੀਂ ਕਹਿੰਦੇ ਨਾ ਜੀ ਕਿ ਉਹ ਇੱਥੇ ਸਟੇਟ ਨੇ ਪਹਿਲਾਂ ਵੀ ਮਾਜ਼ੀ ਤਾਹਲ ਕਾਦਰੀਆਂ ਨੇ ਲਿਆ ਕੇ ਐਗਰੀਮੈਂਟ ਕਰਕੇ ਤੇ ਘਰ ਭੇਜ ਦਿੱਤਾ, ਠੀਕ ਹੈ ਨਾ। ਉਹ ਜੈਕ ਨਾਲ ਵੀ ਕੋਈ ਇਸ ਤਰ੍ਹਾਂ ਦਾ ਹੱਥ ਹੋਇਆ। ਅਕਰਮ ਇਵਾਨ ਦੇ ਨਾਲ ਇਹਨਾਂ ਨੇ ਮੁਆਹਿਦਾ ਕੀਤਾ ਜਦੋਂ ਉਹਨੇ ਕਿਹਾ ਸੀ ਮੌਤ ਤੇ ਹਲਫ ਲਿਆ ਸੀ। ਹਾਂ ਬਿਲਕੁਲ ਬਿਲਕੁਲ ਬਿਲਕੁਲ। ਉਹਨੇ ਤੇ ਉਹਨੂੰ ਕਿਹਾ ਸੀ ਬੇਫਿਕਰ ਹੈ ਤੂੰ ਜਾ, ਸਾਰੇ ਤੇਰੇ ਮੁਤਾਲਬਾਤ ਤੇ ਅਮਲ ਹੋਏਗਾ, ਤੇ ਇਹਨਾਂ ਲਿਖ ਕੇ ਦਿੱਤਾ ਸੀ ਮੁਸ਼ਰਫ ਹੁਕੂਮਤ ਨੇ। ਤੇ ਤਾਹਿਰੁਲ ਕਾਦਰੀ ਵਾਲੇ ਤੇ ਤੁਹਾਨੂੰ ਪਤਾ ਹੀ ਹੈ, ਕਾਇਰਾ ਸਾਹਿਬ ਤੇ ਚੌਧਰੀ ਮਨਜ਼ੂਰ ਜਾਂਦੇ ਸਨ ਤੇ ਉਹ ਆਰਾਮ ਹੋ ਜਾਂਦਾ ਸੀ। ਬਸ ਜਦੋਂ ਉਹ ਨਹੀਂ ਸੀ ਚਾਹੁੰਦੇ ਤੇ ਨਹੀਂ ਸੀ ਹੁੰਦਾ, ਤੇ ਉਹ ਕਹਿੰਦੇ ਸਾਰੇ ਮੁਬਾਰਕ ਹੋ, ਮੁਤਾਲਬੇ ਮਨਜ਼ੂਰ ਹੋ ਗਏ, ਤੇ ਬਾਅਦ ਹੁੰਦਾ ਕੁਝ ਵੀ ਨਹੀਂ ਸੀ। ਹਾਂਜੀ ਤੇ ਇਸ ਤਰ੍ਹਾਂ ਇਹਨਾਂ ਨੇ ਬਹੁਤ ਸਾਰੀ ਵਾਰੀ ਕੀਤਾ। TLP ਨਾਲ ਜਿਹੜੀ ਖਾਲਿਦਮ ਪੰਜਾਬ ਦੀ ਮਜ਼ਹਬੀ ਇੱਕ ਇੰਤਹਾ ਪਸੰਦ ਗਰੁੱਪ ਹੈ, ਉਹਦੇ ਨਾਲ ਵੀ ਕੀਤਾ 2 ਵਾਰੀ। ਉਹਦੇ ਨਾਲ ਵੀ ਇੱਕ ਮੁਆਹਿਦਾ ਕੀਤਾ, ਉਹਨਾਂ ਨੂੰ ਚੁੱਕ ਦਿੱਤਾ। ਉਹ TLP ਵਾਲੇ ਕਹਿੰਦੇ ਸਨ ਜੀ ਕਿ ਸਾਡੇ ਨੂੰ ਮੁਆਹਿਦਾ ਕਰਦੇ ਨੇ ਤੇ ਪੂਰਾ ਨਹੀਂ ਕਰਦੇ, ਉਹਨਾਂ ਨੇ ਦੇ ਨਾਲ ਵੀ ਕੀਤਾ। ਇਹਨਾਂ ਨੇ ਇਹ PTM ਵਾਲੇ ਵੀ ਰੋਲਾ ਕਰਦੇ ਨੇ ਕਿ ਜੀ ਸਾਡੇ ਨਾਲ ਵੀ ਜਿਰਗੇ ਸ਼ਿਰਗੇ ਕੀਤੇ, ਬੜੇ ਵਾਅਦੇ ਵਈਦ ਕੀਤੇ, ਤੇ ਫਿਰ ਮੁਕਰ। ਇਹ ਮਜ਼ਾਜ ਰਿਆਸਤ ਦਾ ਨਾ, ਇਹ ਉਹਦੇ ਉੱਤੇ ਗੱਲ ਕਰਨਾ ਚਾਹ ਰਹੇ ਹਾਂ ਚੌਧਰੀ ਸਾਹਿਬ ਜੀ ਜੀ। ਲੇਕਿਨ ਮੈਂ ਥੋੜਾ ਸਮਝਿਆ ਜੈਕ ਨੂੰ ਵੀ ਇੰਜ ਹੀ ਕਰ ਲਾਂਗੇ।
ਅੱਛਾ, ਲੇਕਿਨ ਮੈਂ ਥੋੜੀ ਤਸਦੀਕ ਕਰਦਾ ਕਿ TLP ਨੇ ਜਿਹੜਾ ਇੱਕ ਐਗਰੀਮੈਂਟ ਕੀਤਾ ਸੀ ਨਾ, ਜਿਹਦੇ 'ਚ ਉਹਨਾਂ ਦੀ ਸੀਗਾ ਕਿ ਸਾਨੂੰ ਬੈਨ ਸਾਡਾ ਖਤਮ ਕੀਤਾ ਜਾਵੇ, ਉਹ ਹੁਕੂਮਤ ਨੇ ਇੱਕ ਦਫਾ ਕੀਤਾ। ਉਹ ਤੇ ਇਮਰਾਨ ਖਾਨ ਵਾ, ਜਦੋਂ ਇਹਨਾਂ ਨੇ ਇਮਰਾਨ ਖਾਨ ਦਾ ਸ਼ੇਖ GT ਰਸ਼ੀਦ, ਜਦੋਂ ਰੋਡ ਮੇਰੇ ਤੇ GT ਰੋਡ ਤੇ ਉਦੋਂ ਇੱਕ ਉਹਨਾਂ ਦਾ ਮੰਨਿਆ ਵੀ ਗਿਆ ਵਿੱਚ। ਲੇਕਿਨ ਜਿਹੜਾ ਜ਼ਿਆਦਾ ਵਾਕਿਆਤ ਨੇ ਉਹਦੇ ਵਿੱਚ ਇਹ ਆ ਕਿ ਇਹਨਾਂ ਨੇ ਐਗਰੀਮੈਂਟ ਕਰਕੇ ਉਹਨੇ ਉਹ ਤੇ ਮੁਤਾਲ ਮੰਨਣ ਵਾਲੇ ਹੈ ਵੀ ਨਹੀਂ ਸਨ। ਅਗਰ ਕਿਉਂਕਿ ਸਾਹਿਬ ਤੁਸੀਂ ਵੀ ਹੁੰਦੇ, ਤੁਸੀਂ ਵੀ ਨਹੀਂ ਸੀ ਮੰਨਦੇ, ਕਹਿੰਦੇ ਫਰਾਂਸ ਦੇ ਐਮਬੈਸਡਰ ਨੂੰ ਕੱਢ ਦਿਓ ਤੇ ਇਹ ਕਰ ਦਿਓ। ਹਾਂ ਬਿਲਕੁਲ, ਇਸ ਤਰ੍ਹਾਂ ਦੇ ਸਨ ਤੇ ਉਹ ਵੀ ਸੀ, ਉਹ ਤੇ ਨਹੀਂ ਮੰਨਿਆ ਗਿਆ, ਲੇਕਿਨ ਉਹਨਾਂ ਦਾ ਜਿਹੜਾ ਬੈਨ ਵਾਲਾ ਇੱਕ ਵਾਰੀ ਮੰਨਿਆ ਗਿਆ। ਲੇਕਿਨ ਇਹ ਆ ਕਿ ਜ਼ਿਆਦਾ ਇੰਸੀਡੈਂਟ 'ਚ ਇਹ ਆ ਕਿ ਅੰਗੇਜ ਕਰ ਲੈਂਦੇ ਨੇ, ਇਹ ਸਮਝਦੇ ਨੇ ਕਿ ਇਹਨਾਂ ਨੂੰ ਬਸ ਡਿਫਿਊਜ਼ ਕਰੋ, ਇਹ ਘਰ ਚੱਲ ਜਾਣ ਤੇ ਮੁੜ ਕੇ ਮੰਨਣ ਕੋਈ ਇਸ ਤਰ੍ਹਾਂ ਨਹੀਂ। ਜਰਾ ਇੱਕ ਜਿਹੜਾ ਸ਼ਹਿਰੀ ਤੇ ਸਟੇਟ ਦਾ ਆਪਸ ਉਹਦੇ 'ਚ ਇੱਕ ਹੋਰ ਚੋਈ ਸਾਹਿਬ ਇਹ ਗੱਲ ਦੇਖੋ ਨਾ, ਜਿਹੜੀ ਇਸ ਤਰ੍ਹਾਂ ਦੀ ਤਹਿਰੀਕਾਂ ਨੇ ਨਾ, ਉਹਨਾਂ ਨੂੰ ਇਹ ਬਹੁਤ ਅਹਿਮੀਅਤ ਇਸ ਲਈ ਨਹੀਂ ਦਿੰਦੇ। ਉਹ ਕਹਿੰਦੇ ਨੇ ਇਹਨਾਂ ਦੀ ਕੋਈ ਸਿਆਸੀ ਇਫਾਦੀਅਤ ਕੋਈ ਨਹੀਂ, ਇਹਨਾਂ ਨੇ ਨਾ ਕੋਈ ਵੋਟ ਲੈਣਾ, ਨਾ ਸਾਡੇ ਕਿਸੇ ਕੰਮ ਆਉਣਾ, ਅਤੇ ਐਵੇਂ ਰੌਲਾ ਪਾਈ ਜਾਂਦੇ ਨੇ ਪ੍ਰੈਸ਼ਰ ਗਰੁੱਪ ਨੇ, ਅਤੇ ਇਹਨਾਂ ਨੂੰ ਫਾਰਗ ਕਰੋ। ਇਹ ਵੀ ਅਪਰੋਚ ਹੈ। ਅਗਰ ਇਹੀ ਜਲਸਾ ਕੋਈ ਸਿਆਸੀ ਜਮਾਤ ਕਰੇ, ਚੋਈ ਸਾਹਿਬ ਮੁਤਾਲਬਾ ਲੈ ਕੇ ਆਵੇ, ਅਤੇ ਸੂਰਤ ਹਾਲ ਬਿਲਕੁਲ ਵੱਖਰੀ ਹੋਏ। PTI ਕਰੇ ਨਾ ਅੱਜ ਇਹ ਜੈਕ ਵਾਲਾ ਏਜੰਡਾ ਲੈ ਕੇ, ਸੂਰਤ ਹਾਲ ਬਿਲਕੁਲ ਮੁਖਤਲਿਫ ਹੋਣੀ। ਅੱਛਾ, ਲੇਕਿਨ PTI ਨੇ ਇੱਥੇ ਜਿਹੜਾ ਉਹ 26 ਨਵੰਬਰ ਨੂੰ ਖਾਨ ਸਾਹਿਬ ਕੋਲੋਂ ਜਾਨ ਨਹੀਂ ਛੁੱਟਦੀ ਪਈ। ਉਹ ਕਹਿੰਦੇ ਨੁਕਾਤੀ ਏਜੰਡੇ ਤੇ ਤਰੀਕਾਂ ਚਲਾਉਂਦੇ ਨੇ ਸਾਰੀ। ਨਹੀਂ, ਲੇਕਿਨ PTI ਨਾਲ ਵੀ ਬੜਾ ਇੱਥੇ ਤੁਹਾਨੂੰ ਪਤਾ ਨਾ ਆਪਣਾ ਰੈੱਡ ਜ਼ੋਨ 'ਚ ਕੀ ਹੋਇਆ ਸੀ 26 ਨਵੰਬਰ ਨੂੰ। ਉਹ ਦੇਖੋ ਉਹ ਤਾਂ ਹੋਇਆ, ਲੇਕਿਨ ਖਾਨ ਸਾਹਿਬ ਨੇ ਜਦੋਂ ਐਂਟੀ ਕਰਪਸ਼ਨ ਦੀ ਮੂਵਮੈਂਟ ਚਲਾਈ, ਉਸ ਤੋਂ ਪਹਿਲੇ ਪਾਸਵਾਨ ਚਲਾਉਂਦੀ ਸੀ, ਅਤੇ ਉਹਨੇ ਇੱਕ ਮੋਮੈਂਟਮ ਬਣਾਇਆ, ਅਤੇ ਫਿਰ ਰਿਆਸਤ ਨੇ ਉਹਨੂੰ ਸੀਰੀਅਸਲੀ ਲਿਆ ਕਿ ਖਾਨ ਸਾਹਿਬ ਨੂੰ ਵੀ ਕਿ ਯਾਰ ਇਹ ਤਾਂ ਇੱਕੋ ਬੰਦਾ ਇੱਕੋ ਗੱਲ ਕਰੀ ਜਾ ਰਿਹਾ, ਲੋ ਇਹਨੂੰ ਫਿਰ ਅੰਗੇਜ ਕਰ ਲਈਏ, ਫਿਰ ਇਹਦੇ ਨਾਲ ਗੱਲਬਾਤ ਕਰ ਲਈਏ। ਇਹ ਸਿਆਸੀ ਪਹਿਲੂ ਦਾ ਫਾਇਦਾ ਹੁੰਦਾ ਕਿ ਤੁਸੀਂ ਸਿਆਸੀ ਜਮਾਤ ਦੇ ਤੌਰ 'ਤੇ ਕਰੋ। ਇਹਨਾਂ ਨੂੰ ਨੁਕਸਾਨ ਹੋ ਰਿਹਾ ਕਿ ਅਸੀਂ ਸਿਵਲ ਸੁਸਾਇਟੀ ਦੀ ਮੂਵਮੈਂਟ ਹੈ, ਉਹ ਇਨਸਾਨੀ ਹਕੂਕ ਦੀ, ਸਿਵਲ ਰਾਈਟਸ ਦੀ, ਬੇਸਿਕ ਇਕਨੋਮਿਕ ਰਾਈਟਸ ਦੀ ਗੱਲ ਕਰ ਰਹੇ ਨੇ, ਲੇਕਿਨ ਇਹ ਚੂੰਕਿ ਸਮਝਦੇ ਨੇ ਇਹਨਾਂ ਦੇ ਕੋਈ ਵੋਟ ਕੋਈ ਨਹੀਂ, ਇਹ ਤਾਂ ਸਪੋਇਲਰ ਨੇ, ਇਹ ਤਾਂ ਬਾਹਰੋਂ ਕੋਈ ਇਹਨਾਂ ਨੂੰ ਸਪੋਰਟ ਕਰ ਰਿਹਾ। ਤੁਹਾਡੇ ਸਾਫੀ ਦੋਸਤ ਵੀ ਕਹਿੰਦੇ ਨੇ। ਇਹ ਵਜ੍ਹਾ ਮੈਨੂੰ ਲੱਗਦੀ ਹੈ ਕਿ ਅਗਰ ਇਹ ਕੋਈ ਪਾਰਟੀਆਂ ਇਸ ਤਰ੍ਹਾਂ ਦੀਆਂ, ਅਤੇ BYC ਕੋਲੋਂ ਵੀ ਬਲੋਚਿਸਤਾਨ ਗਲਤੀ ਹੋਈ, ਆਪਣੇ ਆਪ ਨੂੰ ਸਿਆਸੀ ਜਮਾਤ ਡਿਕਲੇਅਰ ਕਰ ਦੇਣ ਜਾਂ ਜੈਕ ਕਰ ਦੇਵੇ, ਜਾਂ ਕਿਸੇ ਐਸੀ ਜਮਾਤ ਦੇ ਨਾਲ ਐਸੋਸੀਏਟ ਹੋ ਜਾਣ, ਇਤਿਹਾਦ ਬਣਾ ਲੈਣ, ਸ਼ਾਮਿਲ ਨਾ ਵੀ ਹੋਵਣ। ਲੇਕਿਨ ਰਾਣਾ ਸਾਹਿਬ ਉਹਨਾਂ ਦੇ ਜਿਹੜੇ ਹੁਣ ਤੇ ਸਾਰੀ ਜਮਾਤਾਂ ਦੇ ਲੋਕ ਉਹਨਾਂ ਦੇ ਆਉਂਦੇ ਨੇ ਪ੍ਰੋਟੈਸਟਾਂ 'ਚ, ਅਗਰ ਕੋਈ ਇਹ ਸਿਆਸੀ ਆਪਣਾ ਇਤਿਹਾਦ ਬਣਾ ਲੈਣ ਜਾਂ ਸਿਆਸੀ ਜਮਾਤ ਬਣਾ ਲੈਣ, ਤੇ ਉਹਨਾਂ ਦਾ ਉਹ ਪ੍ਰੋਟੈਸਟਾਂ ਦਾ ਜਿਹੜਾ ਉਹ ਘੱਟ ਨਹੀਂ ਜਾਏਗਾ। ਮੇਰਾ ਨਹੀਂ ਖਿਆਲ ਉਹ ਨਹੀਂ, ਜਿਹੜੇ ਲੋਕ ਆ ਉਹ ਕੰਮ ਨਹੀਂ ਹੋ ਜਾਣਗੇ। ਨਹੀਂ, ਮੇਰਾ ਨਹੀਂ ਖਿਆਲ, ਕਿਉਂਕਿ ਹੁਣ ਤੇ ਉੱਥੇ ਨੂਨ ਲੀਗ ਦੇ ਲੋਕ ਵੀ ਜਾਂਦੇ ਹੋਣਗੇ। ਚੌਧਰੀ ਸਾਹਿਬ ਇਹ ਫਲਸਫਾ ਮਨਜ਼ੂਰ ਪਸ਼ਤੀਨ ਦਾ, ਜਦੋਂ ਉਹਨੇ ਪਸ਼ਤੂਨ ਤਹਫ਼ੁਜ਼ ਮੂਵਮੈਂਟ ਸ਼ੁਰੂ ਕੀਤੀ ਨਾ, ਉਸ ਤੋਂ ਬਾਅਦ ਫਿਰ ਗਵਾਦਰ ਵਿੱਚ ਵੀ ਹੋਈ। ਉਹਨਾਂ ਨੇ ਕਿਹਾ ਜੀ ਕਿ ਅਸੀਂ ਤੇ ਵੀ ਕਿਸੇ ਸਿਆਸੀ ਜਮਾਤ ਨਾਲ ਨਹੀਂ ਆ, ਤੇ ਸਾਡਾ ਕੋਈ ਸਿਆਸੀ ਏਜੰਡਾ ਨਹੀਂ ਹੈ, ਸਾਡਾ ਤੇ ਇਹੀ ਏਜੰਡਾ ਕਿ ਸਾਡੀ ਤੇ ਜਿਹੜੀ ਚੈੱਕ ਪੋਸਟਾਂ 'ਤੇ ਹੁੰਦਾ, ਫਿਰ ਇਹ ਬਰੂਦੀ ਸੁਰੰਗਾਂ ਨਾਲ ਜ਼ਖਮੀ ਹੋ ਰਹੇ, ਇਹ ਹੋ ਰਹੇ, ਇਕਨੋਮਿਕ ਰਾਈਟਸ ਤੇ ਉਹ ਸਾਰਾ ਉਹ ਗੱਲਾਂ ਉਹਨਾਂ ਨੇ ਕੀਤੀਆਂ। ਅਤੇ ਉਹਨਾਂ ਨੇ ਕਿਹਾ ਜੀ ਇਹ ਏਜੰਡਾ ਇਸ ਤਰ੍ਹਾਂ ਦਾ ਹੈ ਕਿ ਇਹਨੂੰ ਪੋਲੀਟੀਕਲ ਨਹੀਂ ਹੋਣਾ ਚਾਹੀਦਾ। ਅਤੇ ਉਹਨੇ ਇੱਕ ਨਾਨ ਪੋਲੀਟੀਕਲ ਮੂਵਮੈਂਟ ਸ਼ੁਰੂ ਕੀਤੀ। ਉਹਨੇ ਫਿਰ ਇੰਸਪਾਇਰ ਕੀਤਾ ਗਵਾਦਰ ਵਿੱਚ ਵੀ ਅਤੇ ਬਲੋਚਿਸਤਾਨ ਵਿੱਚ ਵੀ ਅਤੇ GB ਵਿੱਚ ਵੀ ਜਾ ਕੇ ਕੀਤਾ। ਲੇਕਿਨ ਮੈਂ ਤੁਹਾਨੂੰ ਦੱਸ ਰਿਹਾ ਕਿ ਇੰਡੀਆ 'ਚ ਵੀ ਹੋਇਆ, ਜਦੋਂ ਕੋਈ ਪਾਰਟੀ ਨਹੀਂ ਚਲਾਉਂਦੀ ਨਾ ਤਹਿਰੀਕ, ਉਹ ਬੜੀ ਜੱਥੀ ਡਿਫਿਊਜ਼ ਹੋ ਜਾਂਦੀ। ਅੰਨਾ ਹਜ਼ਾਰੇ ਦੀ ਕਰਪਸ਼ਨ ਦੇ ਖਿਲਾਫ ਸੀ, ਉਹਨੇ ਭੁੱਖ ਹੜਤਾਲ ਕੀਤੀ ਸੀ, ਬੜੀ ਬੱਲੇ ਬੱਲੇ ਹੋਈ, ਉਹਦੇ ਉੱਤੇ ਬੜੀਆਂ ਗੱਲਾਂ ਹੋਈਆਂ, ਉਹ ਉੱਥੇ ਲੋਕ ਸਭਾ ਵਿੱਚ ਅਤੇ ਬੜੀਆਂ ਤਕਰੀਰਾਂ ਹੋਈਆਂ ਕਿ ਜੀ ਹੁਣ ਤਾਂ ਨਿਜ਼ਾਮ ਬਦਲ ਗਿਆ, ਫਿਲਮਾਂ ਬੜੀਆਂ, ਲੇਕਿਨ ਨਿਜ਼ਾਮ ਨਹੀਂ ਬਦਲੇ। ਅਗਰ ਇਹੀ ਤਹਿਰੀਕ ਉਹਨਾਂ ਨੇ ਕਿਸੇ ਪਾਰਟੀ ਨੇ ਕੀਤੀ ਹੁੰਦੀ ਤਾਂ ਉਹਦਾ ਫ਼ਰਕ ਪੈਣਾ ਸੀ ਉਹਦੇ। ਅੱਛਾ, ਆਮ ਆਦਮੀ ਪਾਰਟੀ ਨੇ ਉਹੀ ਏਜੰਡਾ ਅੰਨਾ ਹਜ਼ਾਰੇ ਵਾਲਾ ਚੁੱਕਿਆ, ਇਲੈਕਸ਼ਨ ਜਿੱਤਿਆ, ਦਿੱਲੀ 'ਚ ਆ ਕੇ ਕੀਤਾ ਅਤੇ ਪੰਜਾਬ ਵਿੱਚ ਹਕੂਮਤ ਬਣਾਈ ਉਹਨੇ। ਠੀਕ ਹੈ ਨਾ। ਚੋਈ ਸਾਹਿਬ, ਸਿਆਸਤ ਨੂੰ ਮਾਈਨਸ ਨਹੀਂ ਕਰਨਾ ਚਾਹੀਦਾ ਅਤੇ ਕਿਸੇ ਵੀ ਪ੍ਰੋਟੈਸਟ ਵਿੱਚ। ਮੇਰੀ ਇਹ ਅਰਜ਼ ਕਰਨਾ ਚਾਹ ਰਿਹਾ। ਹੁਣ ਤੁਸੀਂ ਬੇਸ਼ੱਕ ਮੰਨੋ ਜਾਂ ਨਾ ਮੰਨੋ, ਮਾਹਿਰਾਨਾ ਰਾਏ ਉਸ 'ਤੇ ਜ਼ਰੂਰ ਦਿਓ। ਸਰ ਹੁਣ ਤੁਸੀਂ ਇਹ ਇਤਨਾ ਤਫਸੀਲ ਨਾਲ ਚੀਜ਼ਾਂ ਦੱਸ ਦਿੱਤੀਆਂ, ਹੁਣ ਮੈਂ ਤੇ ਮੈਨੂੰ ਤਾਂ ਇਹੀ ਲੱਗਦਾ ਕਿ ਤੁਹਾਡਾ ਪੁਆਇੰਟ ਠੀਕ ਹੈ। ਹੁਣ ਮੈਂ ਤਾਂ ਤੁਹਾਡਾ ਕੀ ਕੰਟੈਸਟ ਕਰ ਸਕਦਾ। ਮੇਰਾ ਤਾਂ ਇਹੀ ਪੁਆਇੰਟ ਸੀਗਾ ਕਿ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਸਾਡੇ ਬੰਦੇ ਘੱਟ ਜਾਣਗੇ ਇਸ ਕਰਕੇ। ਲੇਕਿਨ ਇਹ ਬਰਲ ਸਿਆਸਤ ਇੱਕ ਬਾਕੀ ਸਿਆਸਤ ਹੈ, ਜੁਰਮ ਥੋੜ੍ਹੀ। ਹਾਂ, ਜੁਰਮ ਤਾਂ ਨਹੀਂ ਹੈ, ਉਹ ਇੱਕ ਇੰਪੋਰਟੈਂਟ ਫੈਕਟਰ ਹੈ ਇਹਨਾਂ ਚੀਜ਼ਾਂ ਦੇ ਵਿੱਚ। ਤੇ ਜ਼ਾਹਰ ਹੈ ਪੂਰੀ ਜਿਹੜੀ, ਕਿਉਂਕਿ ਅਗਰ ਤੁਸੀਂ ਸਿਆਸੀ ਨਹੀਂ ਹੋ ਨਾ ਸਾਹਿਬ, ਇੱਕ ਹੋਰ ਬੜਾ ਨੁਕਸਾਨ ਹੁਣ ਮੇਰੇ ਜ਼ਿਹਨ 'ਚ ਆਈ ਗੱਲ,
ਫਿਰ ਤੁਹਾਨੂੰ ਲੇਬਲ ਕਰਨਾ ਆਸਾਨ ਹੋ ਜਾਂਦਾ ਕਿ ਜੀ ਇਹ ਤਾਂ ਇੰਡੀਆ ਦੇ ਏਜੰਟ ਨੇ, ਇਹ ਤਾਂ ਅਫਗਾਨਿਸਤਾਨ ਦੇ ਏਜੰਟ ਨੇ, ਅਮਰੀਕਾ ਦੇ ਏਜੰਟ ਨੇ, ਕਿਉਂਕਿ ਤੁਹਾਡੇ ਨਾਲ ਕੋਈ ਸਿਆਸੀ ਕੂਵਤ ਨਹੀਂ ਹੈ, ਡਿਕਲੇਅਰਡ ਸਿਆਸੀ ਏਜੰਡਾ ਨਹੀਂ ਹੈ। ਬਸ ਤੁਹਾਡੀ ਇੱਕ ਛੋਟੇ ਜਿਹੇ ਮੁਤਾਲਬਾਤ ਨੇ ਅਤੇ ਉਹ ਤੁਸੀਂ ਬੜੀ ਛੇਤੀ ਤੁਹਾਨੂੰ ਆਈਸੋਲੇਟ ਕਰ ਸਕਦੇ ਹੈ। ਹਾਂ ਸਹੀ ਕਹਿ ਰਿਹਾ। ਇਹ ਇਲਜ਼ਾਮ BYC ਤੇ ਵੀ ਲੱਗ ਚੁੱਕਿਆ, ਇਹ PTM ਤੇ ਵੀ ਲੱਗ ਚੁੱਕਿਆ, ਔਰ ਇਹ ਇਲਜ਼ਾਮ ਜੈਕ ਤੇ ਵੀ। ਸਿਆਸੀ ਜਮਾਤ ਤੇ ਲੱਗਦਾ ਨਾ ਉਹਦੇ ਕੋਲ ਹਕਮਤ ਅਮਲੀ ਹੁੰਦੀ ਉਹਨੂੰ ਡਿਨਾਈ ਕਰਨ ਦੀ, ਉਹਨੂੰ ਚੈਲੰਜ ਕਰਨ ਦੀ। ਇਹ ਇਸ ਤਰ੍ਹਾਂ ਦੀ ਤਹਿਰੀਕਾਂ 'ਚ ਨਹੀਂ ਹੁੰਦੀਆਂ ਜਿਹੜੀਆਂ ਸਿਰਫ ਅਵਾਮੀ ਜਜ਼ਬਾਤ ਦੀ ਤਰਜਮਾਨੀ ਕਰ ਰਹੀਆਂ। ਅੱਛਾ ਰਾਣਾ ਸਾਹਿਬ, ਇਹ ਤਾਂ ਚਲੋ ਕਸ਼ਮੀਰ ਦੀ ਗੱਲ ਤੇ ਹੋ ਗਈ, ਲੇਕਿਨ ਕਸ਼ਮੀਰ ਤੋਂ ਫਿਰ ਤੁਸੀਂ ਗੱਲ ਭੁੱਲ ਨਾ ਜਾਣਾ ਮੌਲਾਨਾ ਫਜ਼ਲ। ਉਧਰ ਹੀ ਮੈਂ ਆ ਰਿਹਾ, ਉਧਰ ਹੀ ਆ ਰਿਹਾ। ਕਸ਼ਮੀਰ ਦੀ ਗੱਲ ਤੇ ਹੋ ਗਈ, ਤੇ ਉਹ ਜੈਕ ਨੂੰ ਤਾਂ ਉੱਤੇ ਤਾਂ ਬੜੀਆਂ ਸਖਤੀਆਂ, ਤੇ ਤੁਹਾਨੂੰ ਪਤਾ BYC ਤੇ ਵੀ ਸਖਤੀਆਂ, ਤੇ PTM ਤੇ ਹੁਣ ਬਿਲਕੁਲ ਹੀ ਮਨਜ਼ੂਰ ਪਸ਼ਤੀਨ ਸਾਹਿਬ ਨਜ਼ਰ ਨਹੀਂ ਆ ਰਿਹਾ। ਉਹਦੇ ਨਾਲ ਮੌਲਾਨਾ ਫਜ਼ਲ ਰਹਿਮਾਨ ਦਾ ਵੀ ਪੂਰਾ ਹਫਤਾ ਇੱਕ ਸਟੇਟਮੈਂਟ ਬੜੀ ਚੱਲਦੀ ਰਹੀ ਸੋਸ਼ਲ ਮੀਡੀਆ ਤੇ ਬੜੀ ਉਹਨੇ ਹਿੱਟਸ ਲਏ ਨੇ ਤੇ ਬੜੀ ਵਿਊਜ਼ ਲਏ ਨੇ। ਤੇ ਹੁਣ ਜ਼ਾਹਰਾ ਉੱਤੇ ਜਿਹੜੇ ਸਾਡੀ ਸਿਕਿਉਰਿਟੀ ਦੇ ਅਦਾਰੇ ਨੇ ਬੜੇ ਉਹਨਾਂ ਦੀ ਗੁੱਸੇ 'ਚ ਨੇ, ਤੇ ਕਿਉਂਕਿ ਜ਼ਾਹਰਾ ਸ਼ਹੀਦਾਂ ਉੱਤੇ ਗੱਲ ਕੀਤੀ ਤੇ ਗੁੱਸੇ ਤਾਂ ਉਹਨਾਂ ਨੇ ਹੋਣਾ, ਲੋਕ ਵੀ ਕੁਛ ਗੁੱਸੇ 'ਚ ਨੇ, ਲੇਕਿਨ ਕਈ ਮੌਲਾਨਾ ਫਜ਼ਲ ਰਹਿਮਾਨ ਦੀ ਉਹ ਦੇਖ ਰਹੇ ਨੇ, ਫੈਨ ਇੱਕ ਸਾਈਡ 'ਤੇ ਬੈਠੇ ਖੁਸ਼ ਹੋ ਰਹੇ ਨੇ ਕਿ ਮੌਲਾਨਾ ਫਜ਼ਲ ਰਹਿਮਾਨ ਨੇ ਕੰਮ ਪਾ ਦਿੱਤਾ। ਤੇ ਲੇਕਿਨ ਇਹ ਦੱਸੋ ਕਿ ਇਹ ਹਾਰਡਨ ਦਾ ਸਟੇਟ ਜਿਹੜੀ ਪਾਲਿਸੀ ਹੈ ਮੌਲਾਨਾ ਫਜ਼ਲ ਰਹਿਮਾਨ ਤੇ ਕਿਉਂ ਨਹੀਂ? ਮੌਲਾਨਾ ਸਾਹਿਬ ਤੇ ਫਿਲਹਾਲ ਤੇ ਇੱਕ ਕਦੀ FIR ਹੀ ਹੋਈ ਹੈ, ਲੇਕਿਨ ਉਹ ਉਹਨਾਂ ਦੇ ਜਿਹੜੇ ਭਾਈ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਪਹਿਲਾਂ ਉਹ ਲੋਕ ਸਮਝ ਰਹੇ ਸੀ ਕਿ ਸ਼ਾਇਦ ਕੋਈ ਮਫਾਮਾਨਾ ਗੱਲ ਕਰਨਗੇ, ਜ਼ਰਾ ਟੈਂਪਰੇਚਰ ਨੂੰ ਡਾਊਨ ਕਰਨਗੇ, ਲੇਕਿਨ ਉਹਨਾਂ ਨੇ ਕਿਹਾ ਕਿ ਪੁੱਤਰ ਲੱਗਦੇ ਤੁਸੀਂ ਆਓ ਨਾ ਜ਼ਰਾ ਦਿਓ ਆਪਣਾ FIR, ਤੇ ਉਹ ਉਹਨਾਂ ਨੇ ਤੇ ਹੋਰ ਕੰਮ ਗਰਮ ਕਰਤਾ। ਤੇ ਉਹ ਮੌਲਾਨਾ ਫਜ਼ਲ ਰਹਿਮਾਨ ਸਾਹਿਬ ਦੇ ਅੰਦਰ ਚੋਈ ਸਾਹਿਬ ਬੜੇ ਇਹਦੇ ਤੇ ਤਬਸਰੇ ਹੋ ਰਹੇ ਜੀ ਕਿ ਮੌਲਾਨਾ ਦੇ ਕੋਲੋਂ ਥੋੜ੍ਹਾ ਜਿਹਾ ਸਲਿਪ ਆਫ ਟੰਗ ਹੋ ਗਿਆ, ਇਹ ਨਹੀਂ ਕਰਨੀ ਚਾਹੀਦੀ ਸੀ, ਉਹ ਨਹੀਂ ਕਰਨੀ ਚਾਹੀਦੀ ਸੀ, ਤੇ ਬੜੀ ਗਲਤੀ ਕੀਤੀ। ਉਹਨਾਂ ਦੇ ਖਿਲਾਫ ਵੀ ਗੱਲਾਂ ਹੋ ਰਹੀਆਂ, ਹੱਕ 'ਚ ਵੀ ਗੱਲਾਂ ਹੋ ਰਹੀਆਂ। ਮੈਨੂੰ ਉਹ ਲੱਗਦਾ ਕਿ ਕੋਈ ਸਿਆਸੀ ਜਮਾਤਾਂ 'ਚ ਨਾ, ਅਤੇ ਖ਼ਾਸ ਤੌਰ 'ਤੇ ਉੱਤੇ ਕੋਈ PMLN 'ਚ ਮੀਆਂ ਨਵਾਜ਼ ਸ਼ਰੀਫ ਅਤੇ ਇਸ ਲੈਵਲ ਦੇ ਕੁਝ ਲੋਕਾਂ 'ਚ ਇਹ ਗੱਲ ਆ ਰਹੀ ਹੈ ਕਿ ਜਿਹੜੀ ਰਿਆਸਤ ਜਿਹੜੀ ਸਾਈਡ 'ਤੇ ਜਾ ਰਹੀ ਹੈ, ਇਹ ਕੋਈ ਠੀਕ ਨਹੀਂ ਜਾ ਰਹੀ। ਇਹ ਜਿਹੜੀ ਹਾਰਡ ਸਟੇਟ ਦੀ ਗੱਲ ਹੋ ਰਹੀ, ਸਖਤ ਰਿਆਸਤ ਦੀ ਗੱਲ ਹੋ ਰਹੀ, ਅਤੇ ਕੋਈ ਥੋੜ੍ਹੀ ਜਿਹੀ ਆਵਾਜ਼ ਉੱਠਣੀ ਚਾਹੀਦੀ। ਇਹ ਮੈਨੂੰ ਲੱਗਦਾ ਕਿ ਮੌਲਾਨਾ ਨੇ ਟੈਸਟ ਕੀਤਾ ਉਹ ਹਲਕਾ ਜਿਹਾ ਕਿ ਗੱਲ ਕਰਕੇ ਵੇਖੀਏ ਕਿੰਨੀ ਕੁ ਗੁੰਜਾਇਸ਼ ਹੈ, ਅਤੇ ਉਹ ਚੱਕਰ ਹੈ। ਅਤੇ ਬਾਕੀ ਤਾਂ ਮੌਲਾਨਾ ਦਾ ਤਾਂ ਸਟਾਈਲ ਉਹਨਾਂ ਨੂੰ ਪਤਾ ਹੈ ਕਿ ਕਿਸ ਵਕਤ ਕਿਹੜੀ ਗੱਲ ਕਰਨੀ ਹੈ। ਇਹ ਨਹੀਂ ਹੋ ਸਕਦਾ ਕਿ ਮੌਲਾਨਾ ਨੇ ਕੋਈ ਬਗੈਰ ਸੋਚੇ ਸਮਝੇ ਗੱਲ ਕੀਤੀ ਹੋਵੇ ਕਿ ਉਹਨਾਂ ਨੂੰ ਸਿਰਫ ਨਾਰਾਜ਼ ਕਰਨ ਵਾਸਤੇ। ਤੇ ਮੇਰਾ ਖਿਆਲ ਹੈ ਕਿ ਕੋਈ ਇਹ ਮੌਲਾਨਾ ਦੀ ਇਕੱਲੀ ਗੱਲ ਨਹੀਂ ਹੈ, ਬਾਕੀ ਲੋਕਾਂ ਦੀ ਵੀ ਗੱਲ ਹੈ ਇਹਦੇ 'ਚ। ਅੱਛਾ ਨਹੀਂ, ਉਹ ਤੇ ਮੈਨੂੰ ਤਾਂ ਇਹ ਲੱਗਦਾ ਕਿ ਇਹਦੇ 'ਚ ਸ਼ਾਇਦ ਜ਼ਰਦਾਰੀ ਵੀ ਸ਼ਾਮਲ ਹੈ। ਮੈਂ ਤੇ ਇਹਦੇ ਦੇਖੋ ਕਲੀਅਰ ਹਾਂ ਕਿ ਮੌਲਾਨਾ ਜਿਹੜਾ ਉਹ ਬੜਾ ਨਿਪਤਲੀ ਸਿਆਸਤਦਾਨ, ਪੁਰਾਣਾ ਸਿਆਸਤਦਾਨ ਆ। ਹੁਣ ਜਿਹੜੇ ਮੀਆਂ ਸਾਹਿਬ ਨੇ ਇਸ ਤਰ੍ਹਾਂ ਦੇ ਸਾਡੇ ਕੁਝ ਸਿਆਸਤਦਾਨ ਰਹਿ ਗਏ, ਉਹਨਾਂ 'ਚ ਇੱਕ ਮੌਲਾਨਾ ਵੀ। ਤੇ ਮੌਲਾਨਾ ਜਿਹੜਾ ਉਹ ਇੱਕ ਅੱਛਾ ਮੁਕਰਰ ਵੀ ਹੈ, ਔਰ ਮੌਲਾਨਾ ਕਦੀ ਵੀ ਸਲਿਪ ਆਫ ਟੰਗ ਜਾਂ ਐਸੀ ਗੱਲ ਨਹੀਂ ਕਰਦਾ ਕਿ ਜਿਹੜੀ ਐਵੇਂ ਬਾਈ ਚਾਂਸ ਹੋ ਗਈ ਹੋਵੇ। ਮੌਲਾਨਾ ਨਿਪਤਲੀ ਔਰ ਬੜੀ ਮਈਅੜ ਗੱਲ ਕਰਦਾ, ਔਰ ਉਹਦਾ ਕੋਈ ਬੈਕਗਰਾਊਂਡ ਹੁੰਦਾ। ਲੇਕਿਨ ਉਹਦੇ ਤੇ ਲੋਕ ਜ਼ਿਆਦਾ ਜਿਹੜਾ ਮੌਲਾਨਾ ਸਾਹਿਬ ਦੀ ਪਿਛਲੀ ਹਿਸਟਰੀ ਹੈ ਸਿਆਸਤ ਦੀ, ਉਹ ਤੇ ਲੋਕ ਸਮਝਦੇ ਕਿ ਮੌਲਾਨਾ ਸਾਹਿਬ ਜਿਹੜੇ ਨਾ ਉਹ ਹਰ ਟਾਈਮ ਸਿਆਸਤ 'ਚ ਬਾਰਗੇਨ ਦੇ ਚੱਕਰ 'ਚ ਰਹਿੰਦੇ ਆ, ਫਾਇਦਾ ਲੈਣ ਦੇ ਚੱਕਰ 'ਚ ਰਹਿੰਦੇ। ਉਹ ਤੇ ਇਸ ਚੀਜ਼ ਦੇਖ ਰਿਹਾ। ਤੁਸੀਂ ਜ਼ਰਾ ਹੋਰ ਇੱਕ ਐਂਗਲ ਤੁਸੀਂ ਹੁਣ ਕੱਢ ਦਿੱਤਾ, ਇੱਕ ਨਵਾਂ ਕੱਢ ਲਿਆ ਹੈ। ਉਹ ਵੀ ਸਿਆਸਤ ਹੈ। ਹਾਂਜੀ, ਆਪਣਾ ਫਾਇਦਾ ਵੇਖਣਾ। ਹਾਂਜੀ, ਤੇ ਇਹ ਵੀ ਸਿਆਸਤ ਹੈ। ਇਹ ਵੀ ਚੈੱਕ ਕਰ ਰਹੇ ਨੇ, ਟੈਂਪਰੇਚਰ ਚੈੱਕ ਕਰ ਰਹੇ ਨੇ ਕਿ ਹੈ ਨਾ ਕਿ ਸਾਡੇ ਲਈ ਕਿੰਨੀ ਗੁੰਜਾਇਸ਼ ਹੈ। ਅਤੇ ਇਹ ਮੌਕਾ ਮੌਲਾਨਾ ਨੇ ਨਹੀਂ ਬਣਾਇਆ, ਇਹ ਯਾਦ ਰੱਖਣਾ। ਇਹ ਮੌਕਾ ਬਣਾ ਕੇ ਦਿੱਤਾ ਐਸਟੈਬਲਿਸ਼ਮੈਂਟ ਨੇ। ਇਹ ਜਿਹੜਾ ਪੂਰਾ ਕੋਇਟੇ ਛੰਨਾ ਉੜਕ ਅੱਜ ਤੇ ਐਗਰੀਮੈਂਟ ਹੋ ਗਿਆ, ਉੱਥੇ ਜ਼ਿਆਰਤ ਵਾਲਾ ਐਗਰੀਮੈਂਟ। ਹਾਂਜੀ, ਅਤੇ ਉਹ ਬੈਠੇ ਸਨ ਕੋਇਟੇ ਪਸ਼ਤੂਨ ਬੈਲਟ 'ਚ। ਮੌਲਾਨਾ ਨੇ ਉੱਥੋਂ ਇਲੈਕਸ਼ਨ ਲੜਿਆ ਹੋਇਆ। ਉਹ ਮੌਲਾਨਾ ਦੀ ਕੌਂਸਟੀਟੂਐਂਸੀ ਹੈ JUI ਅਤੇ ਪਸ਼ਤੂਨ ਏਰੀਆ, ਅਤੇ ਉੱਧਰ ਸੂਰਤ ਹਾਲ ਹੈ, ਪਸ਼ਤੂਨ ਸੈਂਟੀਮੈਂਟ ਬੜਾ ਭੜਕਿਆ ਹੋਇਆ। ਹਾਂ, ਤੁਸੀਂ ਖਬਰ ਕੱਢ ਕੇ ਲਿਆਏ ਹੋ ਨਾ। ਇਹ ਬਣਦਾ ਥੋੜਾ ਕਿ ਉਹ ਸ਼ਾਇਦ ਉਹਦਾ ਬੈਕਗਰਾਉਂਡ ਹੈ। ਬਿਲਕੁਲ, ਉਹ ਮੇਜਰ ਕੌਂਸਟੀਟੂਐਂਸੀ ਦੇ ਉੱਤੇ ਜਾ ਕੇ ਹਿੱਟ ਹੋਇਆ ਮੌਲਾਨਾ। ਉੱਥੋਂ TTP ਆ ਗਈ। ਉੱਥੇ ਹੁਣ ਕਹਿ ਰਹੇ ਨੇ ਜੀ ਕਿ ਉੱਥੋਂ BYC ਨੇ ਕਹਿ ਦਿੱਤਾ ਜੀ ਮਲੇਸ਼ੀਆ ਵੀ ਆ ਰਹੀ ਹੈ ਅਫਗਾਨ, ਅਤੇ ਬਲੋਚਾਂ ਦੇ ਖਿਲਾਫ ਕਰ ਰਹੇ। ਅਤੇ ਬਲੋਚ ਉਹ ਮੁਤਾਸਰ ਹੋ ਰਿਹਾ ਆਮ ਪਸ਼ਤੂਨ ਨੂੰ ਪੂਰਾ। ਉਹ ਵੀ ਕਾਰੋਬਾਰੀ ਮੌਲਾਨਾ ਦੀ ਕੌਂਸਟੀਟੂਐਂਸੀ ਉੱਥੋਂ ਮੁਤਾਸਰ ਹੋ ਰਹੀ। ਅਤੇ ਇੱਕ ਵਜ੍ਹਾ ਬਣੀ। ਅਤੇ ਫਿਰ ਕਹਿ ਰਹੇ ਨੇ ਜੀ ਕਿ ਲਸ਼ਕਰ ਬਣਾਓ,
ਅਮਨ ਫੋਰਸ ਹਾਂ, ਅਮਨ ਫੋਰਸ ਉੱਤੇ ਮੌਲਾਨਾ ਨੇ ਵੀ ਗੱਲ ਕੀਤੀ। ਇਹ ਪੂਰਾ ਕੰਟੈਕਸਟ ਹੈ। ਫਿਰ ਕਹਿੰਦੇ ਤੁਹਾਡਾ ਕੀ ਫਾਇਦਾ। ਹਾਂ, ਮੌਲਾਨਾ ਨੇ ਉੱਤੇ ਬੜੇ ਗੁੱਸੇ ਦਾ ਇਜ਼ਹਾਰ ਕੀਤਾ ਵੀ ਤੁਸੀਂ ਖੁਦ ਤੁਹਾਡਾ ਇਸ ਤੋਂ ਮੌਲਾਨਾ ਜਿਹੜੀ ਗੱਲ ਕਰ ਰਿਹਾ, ਇਸ ਤੋਂ ਜ਼ਿਆਦਾ ਸਖਤ ਗੱਲਾਂ ਜਿਹੜਾ ਧਰਨਾ ਹੋਇਆ ਉਹ ਲਵਾਹਿਕੀਨ ਦਾ, ਇੱਕ ਪੂਰੀ ਮੂਵਮੈਂਟ ਚਲੀ ਬੜੇ ਅਰਸੇ ਬਾਅਦ ਬਲੂਚਿਸਤਾਨ ਦੇ ਪਸ਼ਤੂਨਾਂ ਵਿੱਚ, ਉਹਦੇ 'ਚ ਇਸ ਤੋਂ ਜ਼ਿਆਦਾ ਸਖਤ ਗੱਲਾਂ ਹੋਈਆਂ। ਉਹਨਾਂ ਦੇ ਤੇ ਕੋਈ ਨਹੀਂ ਆ ਰਿਹਾ, ਉਹਨਾਂ ਨੇ FIR ਨਹੀਂ ਹੋਈ, ਉਹਨਾਂ ਦੇ ਮੁਤਾਲਬਾਤ ਮੰਨ ਲਏ। ਉਹਨਾਂ ਨੇ ਕਿਹਾ ਜੀ ਜੁਡੀਸ਼ੀਅਲ ਕਮਿਸ਼ਨ ਵੀ ਬਣੇਗਾ, ਲੇਵੀਜ਼ ਫੋਰਸ ਦੀ ਬਹਾਲੀ ਦੇ ਵੀ ਉਹਨਾਂ ਕਿਹਾ ਜੀ ਅਸੀਂ ਇਹਦੇ 'ਤੇ ਵੀ ਗੱਲ ਕਰਾਂਗੇ, ਅਤੇ ਉਹ ਸਾਰੀਆਂ ਗੱਲਾਂ ਮੰਨ ਲਈਆਂ ਉਹਨਾਂ ਦੀਆਂ। ਉਹ ਤੇ ਐਗਰੀਮੈਂਟ ਹੋ ਗਿਆ। ਹਾਂ, ਅਤੇ ਇਹ ਉਸੇ ਲਿੰਕ ਕੀਤੇ ਬਗੈਰ ਨਾ ਪ੍ਰੋਬਲਮ ਚੋਈ ਸਾਹਿਬ ਪਤਾ ਕੀ, ਇਹ ਜਿਹੜਾ ਸਾਫੀ ਬੈਠਾ ਨਾ ਤਜਜ਼ੀਆ ਨਿਗਾਰ ਲਾਹੌਰ ਅਤੇ ਇਸਲਾਮਾਬਾਦ ਕਰਾਚੀ ਦਾ ਕਿਸੇ ਹੱਦ ਤੱਕ ਇਹਦਾ ਪ੍ਰੋਬਲਮ ਪਤਾ ਕੀ ਹੈ ਕਿ ਇਹਦਾ ਨਜ਼ਰ ਜਿਹੜੀ ਨਾ ਇਸਲਾਮਾਬਾਦ ਲਾਹੌਰ ਤੋਂ ਬਾਹਰ ਜਾਂਦੀ ਨਹੀਂ। ਹਾਂ, ਇਹ ਕਨੈਕਟ ਨਹੀਂ ਕਰ ਪਾਉਂਦਾ ਕਿ ਬਾਕੀ ਇਲਾਕਿਆਂ 'ਚ ਕੀ ਪੋਲੀਟਿਕਸ ਚੱਲ ਰਹੀ ਹੈ। ਅਤੇ ਅਗਰ ਮੌਲਾਨਾ ਦੀ ਸਿਆਸਤ ਹੈ ਉਹ ਸਿਰਫ ਇੱਧਰ ਦੀ ਨਹੀਂ ਹੈ, ਮੌਲਾਨਾ ਦੀ ਕੌਂਸਟੀਟਿਊਂਸੀ ਹੈ ਕਿੱਥੇ ਉਹਦਾ ਤਾਂ ਪਤਾ ਹੋਣਾ ਚਾਹੀਦਾ ਨਾ ਤੁਹਾਨੂੰ। ਹਾਂ, ਬਿਲਕੁਲ ਸਹੀ ਕਹਿ ਰਿਹਾ। ਦੂਸਰਾ ਹੈ ਕਿ ਇੱਥੇ ਦਾ ਜਿਹੜਾ ਸਾਫੀ ਹੈ ਉਹ ਉੱਥੇ ਦੇ ਲੋਕਾਂ ਨਾਲ ਗੱਲਬਾਤ ਵੀ ਨਹੀਂ ਕਰਦਾ, ਅਤੇ ਬਹੁਤ ਸਾਰੇ ਇਹ ਹੈ ਕਿ ਉਹਨਾਂ ਨੇ ਇੱਕ ਜ਼ਿੰਦਗੀ 'ਚ ਬਲੋਚਿਸਤਾਨ ਵੀ ਨਹੀਂ ਦੇਖਿਆ। ਹਾਂ, ਦੇਖਿਆ ਨਹੀਂ, ਚਲੋ ਨਾ ਦੇਖਿਆ ਹੋਵੇ ਤੇ ਉਹ ਗੁਨਾਹ ਮਾਫ ਹੋ ਸਕਦਾ, ਲੇਕਿਨ ਗੱਲ ਨਾ ਗੱਲਬਾਤ ਕਰ ਲੈਣ ਨਾ, ਉੱਥੇ ਸਾਫੀ ਗੱਲਬਾਤ ਦੋਸਤ ਕਰ ਨੇ, ਲੈਣ, ਬਾਕੀ ਪੜ੍ਹ ਲੈਣ, ਤੇ ਸਭ ਕੁਝ ਪਤਾ ਚੱਲ ਜਾਂਦਾ, ਕਮ ਸੇ ਕਮ ਵਿਊ ਤੇ ਪਤਾ ਚੱਲ ਜਾਂਦਾ ਨਾ। ਹਾਂ, ਇਸ ਤਰ੍ਹਾਂ ਦੀ ਸਿਚੁਏਸ਼ਨ ਕਸ਼ਮੀਰ ਵੀ ਹੈ। ਹਾਂ, ਤੇ ਉਹ ਬਲਕਿ ਮੈਂ ਕਸ਼ਮੀਰ ਦੀ ਗੱਲ ਕਰ ਰਿਹਾ ਸੀ, ਮੈਨੂੰ ਇੱਥੇ ਜਿਹੜਾ ਉਹਨਾਂ ਦੇ ਹੈ ਨਾ ਡਿਸਟ੍ਰਿਕਟ ਕੌਂਸਲ, ਉਹ ਮਿਲਿਆ 2-3 ਦਿਨ ਪਹਿਲਾਂ। ਅੱਛਾ, ਉਹਨੇ ਮੈਨੂੰ ਦੱਸਿਆ ਜਿਹੜੀਆਂ ਸੀਟਾਂ ਵਾਲਾ ਕਹਿੰਦਾ ਇਸ਼ੂ ਹੈ ਨਾ, ਉਹਨੇ ਕਿਹਾ ਜੀ ਬੜਾ ਜੈਨੂਅਨ ਆ, ਜੈਨੂਅਨ ਕੰਸਰਨ ਆ ਲੋਕਾਂ ਦਾ। ਮੈਂ ਕਿਹਾ ਕਿਉਂ? ਉਹਨੇ ਕਿਹਾ ਜੀ ਕਸ਼ਮੀਰੀ ਜਿਹੜਾ ਵੀ MLA ਹੈ ਨਾ, ਉਹ 34 ਕਿ 36 ਜਿੰਨੇ ਵੀ ਨੇ ਟੋਟਲ AJK ਦੇ ਵਿੱਚ, ਉਹਨਾਂ ਨੇ ਕਿਹਾ ਸਾਰਿਆਂ ਨੂੰ, ਹਰ ਬੰਦੇ ਨੂੰ 5-5 ਕਰੋੜ ਰੁਪਏ ਮਿਲਦਾ। ਪਹਿਲਾਂ 2 ਕਰੋੜ ਹੁੰਦਾ ਸੀ, ਹੁਣ 5 ਕਰੋੜ ਉਹਨਾਂ ਨੂੰ ਡਿਵੈਲਪਮੈਂਟ ਫੰਡ ਮਿਲਦਾ। ਕਹਿੰਦਾ ਉਹ ਜਿਹੜੇ ਕਸ਼ਮੀਰ ਵਾਲੇ ਆ ਉਹਨਾਂ ਨੂੰ ਤਾਂ ਉੱਥੇ ਜ਼ਾਹਰ ਆ ਕਸ਼ਮੀਰ ਦੇ ਵਿੱਚ ਤਾਂ ਗੁਰਬਤ ਵੀ ਆ, ਕੰਮ ਵੀ ਨਹੀਂ ਹੋਇਆ, ਉੱਥੇ ਸੜਕਾਂ ਹਰ ਸ਼ੇ ਚਾਹੀਦੀਆਂ, ਉਹ ਤਾਂ ਲਾਉਂਦੇ ਨੇ। ਜਿਹੜੇ ਪੰਜਾਬ ਵਾਲੇ ਨੇ ਜਾਂ ਜਿਹੜੇ ਬੈਠੇ ਨੇ ਸੂਬਿਆਂ ਦੇ ਵਿੱਚ ਜਿਹੜੀਆਂ ਸੀਟਾਂ ਵਾ, ਜਿਹੜੇ ਰਿਫਿਊਜੀ ਸੀਟ ਵਾਲੇ, ਉਹ ਕਹਿੰਦਾ ਸਾਰੀ ਮਤਲਬ ਜਿਹੜੇ ਅਗਰ ਪਿੰਡੀ ਦੇ ਵਿੱਚ ਇੱਕ ਸੀਟ ਆ, ਤੇ ਉਹ ਪੰਜਾਬ ਗਵਰਨਮੈਂਟ ਲਾ ਰਹੀ, ਉਹਨੇ ਸੜਕਾਂ ਬਣਾਈਆਂ, ਨਾਲੀਆਂ ਬਣਾਈਆਂ, ਪੰਜਾਬ ਗਵਰਨਮੈਂਟ ਦੀ ਫੰਡਿੰਗ ਲੱਗ ਰਹੀ ਹੈ, ਤੇ ਉਹ ਵੀ ਉਹਨੇ ਪੈਸੇ ਲੈ ਰਿਹਾ, ਤੇ ਕਸ਼ਮੀਰ ਵਾਲਾ ਵੀ ਉਹਨੇ ਲੈ ਰਿਹਾ। ਦੇਖੋ ਨਾ, ਇਹ ਕਿੰਨੀ ਵੱਡੀ ਕਰਪਸ਼ਨ ਦਾ ਜ਼ਰੀਆ। ਉਹਨੇ ਕਿਹਾ ਬਹੁਤ ਵੱਡੀ ਕਰਪਸ਼ਨ ਦਾ ਜ਼ਰੀਆ। ਉਹਨੇ ਬਲਕਿ ਇੱਕ ਮੈਨੂੰ ਗੱਲ ਵੀ ਸੁਣਾਈ, ਉਹਨੇ ਕਿਹਾ ਜੀ ਜਿਹੜਾ ਇੱਕ ਪਿੰਡੀ ਦੀ ਸੀਟ ਤੋਂ ਉਹਨੇ ਮੈਨੂੰ ਦੱਸਿਆ, ਉਹਨੇ ਕਿਹਾ ਜੀ ਉਹਨੇ ਕੋਈ 237 ਟਿਊਬਵੈੱਲ ਲਵਾਏ ਨੇ ਉਸ ਆਪਣੇ ਹਲਕੇ 'ਚ। ਕਹਿੰਦਾ ਕਹਿੰਦਾ ਉਹ 5-7 ਗਲੀਆਂ, ਜਿਹਦੇ 'ਚ 3000 ਵੋਟਰ ਆ, ਤੇ ਕਾਗਜ਼ਾਂ 'ਚ 237 ਟਿਊਬਵੈੱਲ ਲੱਗੇ ਹੋਏ ਉੱਥੇ। ਕਹਿੰਦਾ ਤੁਸੀਂ ਉਹ ਕਹਿੰਦਾ ਕਿਉਂਕਿ ਡਿਵੈਲਪਮੈਂਟ ਫੰਡ ਕਿਤੇ ਸ਼ੋਅ ਵੀ ਤੇ ਕਰਨਾ ਨਾ, ਇਸ ਕਰਕੇ ਉਹ ਕਹਿੰਦਾ ਸੀ ਕਿ ਬੜਾ ਜੈਨੂਅਨ ਹੈਗਾ, ਇਹਨੂੰ ਕੋਈ ਨਾ ਕੋਈ ਦਾ ਹੱਲ ਕਰਨਾ ਜ਼ਰੂਰੀ ਹੈ। ਉਹ ਤਾਂ ਜੈਨੂਅਨ ਹੈ ਚੋਈ ਸਾਹਿਬ, ਉਹ ਤਾਂ ਕੋਈ ਨਹੀਂ। ਲੇਕਿਨ ਫਜ਼ਲ ਰਹਿਮਾਨ ਸਾਹਿਬ ਤੇ ਕਹਿ ਰਹੇ ਸੀ ਨਾ ਕਿ ਉਹਨਾਂ ਨੇ ਜੈਕ ਨੇ ਰਾਬਤਾ ਕੀਤਾ ਕਿ ਜੀ ਕਿ ਆਓ ਤੁਸੀਂ ਹਾਂ ਬਿਲਕੁਲ ਗੱਲ ਕਰੋ, ਤੇ ਫਜ਼ਲ ਰਹਿਮਾਨ ਸਾਹਿਬ ਵੀ ਜ਼ਰਾ ਸੌਫਟ ਹੋਏ। ਬਿਲਾਵਲ ਨੇ ਵੀ ਕੋਈ ਸੌਫਟ ਜਿਹੀ ਗੱਲ ਕੀਤੀ, ਉੱਥੇ ਇਲੈਕਸ਼ਨ ਦੀ ਵਜ੍ਹਾ ਤੋਂ ਕੀਤੀ ਉਹਨੇ। ਤੇ ਉਹ ਵੀ ਮੇਰਾ ਖਿਆਲ ਹੈ ਕਿ ਮੌਲਾਨਾ ਦੇ ਖਾਤੇ 'ਚ ਗੱਲ ਪਈ ਹੈ ਕਿ ਸਾਡੀ ਪਾਲਿਸੀ ਹੋਰ ਚੱਲ ਰਹੀ ਹੈ, ਤੂੰ ਮਾਮਾ ਕਿੱਥੋਂ ਆ ਗਿਆ ਕਸ਼ਮੀਰ ਵਿੱਚ ਆ ਕੇ ਮੁਦਾਖਲਤ ਕਰ ਰਿਹਾ। ਹਾਂ, ਜ਼ਾਹਰ ਮੌਲਾਨਾ ਨੂੰ ਦੇਖੋ, ਮੌਲਾਨਾ ਨੂੰ ਖੁਦ ਵੀ, ਮੌਲਾਨਾ ਵੈਸੇ ਵੀ ਤੁਹਾਨੂੰ ਪਤਾ ਸਟੇਟ ਦਾ ਤੇ ਵੈਸੇ ਲਾਏ ਆ, ਤੁਹਾਨੂੰ ਪਤਾ 26ਵੀਂ ਤਰਮੀਮ 'ਚ ਉਹਨੇ ਵੋਟ ਵੀ ਦਿੱਤਾ ਇਹਨਾਂ ਨੂੰ, PTI ਨੂੰ ਨਾਰਾਜ਼ ਵੀ ਕੀਤਾ, ਤੇ ਉਹ ਮੰਨ ਲੈਂਦਾ ਸਟੇਟ ਦੀ ਗੱਲ। ਫਿਰ ਇਹ ਆ ਕਿ ਜਿਹੜੀ ਜਿਤਨੇ ਇਹਨਾਂ ਨੂੰ ਨੁਕਸਾਨ, ਅਗਰ ਸਾਡੀ ਫੋਰਸਿਸ ਹੁੰਦਾ ਰਿਹਾ, ਮੌਲਾਨਾ ਦੇ ਬੰਦਿਆਂ ਦਾ ਵੀ ਨੁਕਸਾਨ ਹੋਏ ਨੇ, ਉਹਨਾਂ ਨੂੰ ਥ੍ਰੈਟ ਆਏ ਨੇ, ਉਹਨਾਂ 'ਤੇ ਅਟੈਕ ਵੀ ਹੋਏ ਨੇ, ਤੇ ਉਹ ਮੌਲਾਨਾ ਨੂੰ ਮੈਨੂੰ ਲੱਗਦਾ ਉਹ ਵੀ ਗੁੱਸਾ ਕੇ ਸਾਰਾ ਕੁਛ ਕਰਾ ਕੇ ਵੀ, ਤੇ ਫਿਰ ਸਾਨੂੰ ਹੀ ਅਸੀਂ ਹਿੱਟ ਹੋ ਰਹੇ ਹਾਂ, ਤੇ ਉਹਦੀ ਕਨਸਟੀਟੂਐਂਸੀ ਜਿਹੜੀ ਆ ਉਹਨੂੰ ਵੀ ਜ਼ਰਾ। ਚੌਧਰੀ ਸਾਹਿਬ, ਮੈਂ ਤੇ ਇਸ ਨਤੀਜੇ 'ਤੇ ਪਹੁੰਚਿਆ ਕਿ ਹੁਣ ਮੁਫਾਹਿਮਤ ਦੀ ਸਿਆਸਤ ਦੀ ਗੁੰਜਾਇਸ਼ ਕੋਈ ਨਹੀਂ ਹੈ ਇਸ ਵਕਤ। ਮੌਲਾਨਾ ਨੇ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਫਿਲਹਾਲ ਮੌਲਾਨਾ ਦੀ ਤਰਫੋਂ ਇਸ ਲੱਗ ਰਿਹਾ ਕਿ ਤਿਆਰੀ ਹੈ ਕਿ ਇਸ ਨੂੰ ਮਾਫੀ ਨਹੀਂ ਮੰਗਣੀ ਉਹਨਾਂ ਨੇ। ਲੇਕਿਨ ਅਗਰ ਮੌਲਾਨਾ ਨੂੰ ਸਪੋਰਟ ਮਿਲ ਗਈ ਕਿਸੇ ਸਾਈਡ ਤੋਂ ਥੋੜ੍ਹੀ ਜਿਹੀ ਵੀ, ਅਚਕਜ਼ਈ ਦੀ ਤਰਫੋਂ ਨਹੀਂ, ਉਹ ਤਾਂ ਅੱਜ ਕੱਲ੍ਹ ਉਹਨਾਂ ਦੇ ਹਾਲਾਤ ਬਹੁਤ ਹੀ ਖ਼ਰਾਬ ਨੇ PTI ਦੇ, ਉਹਦੀ ਵਜ੍ਹਾ ਤੋਂ ਕੋਈ PTI ਕੋਈ ਆਵੇ ਜਾਂ ਮੀਆਂ ਸਾਹਿਬ ਕੁਝ ਬੋਲ ਪੈਣ ਕਿਸੇ ਇੱਕ, ਇਹ ਕੁਝ ਇਸ ਤਰ੍ਹਾਂ ਦੀ ਗੱਲ ਹੋ ਸਕਦੀ ਹੈ। ਫਿਰ ਕੁਝ ਥੋੜ੍ਹੀ ਜਿਹੀ ਰੈਜ਼ਿਸਟੈਂਸ ਦੀ ਜਿਹੜੀ ਮੇਨ ਸਟ੍ਰੀਮ ਪੋਲੀਟਿਕਸ ਹੈ ਨਾ, ਉਹ ਹੋ ਸਕਦੀ ਹੈ। ਰੈਜ਼ਿਸਟੈਂਸ ਹੈ ਨਹੀਂ ਕਿ ਤੁਸੀਂ ਜਲਸੇ ਜਲੂਸ ਕਰ ਦਿਓ, ਤਕਰੀਰਾਂ ਸ਼ੁਰੂ ਕਰ ਦਿਓ, ਧਰਨੇ ਸ਼ੁਰੂ ਕਰ ਦਿਓ, ਕੋਈ ਥੋੜ੍ਹੇ ਜਿਹੇ ਇਸ ਤਰ੍ਹਾਂ ਦੇ ਫੈਸਲੇ ਕੋਈ ਲੈ ਲੈਣ ਕਿ
ਜਿਵੇਂ ਇਹ ਸਮਝੋ ਕਿ ਉਸਮਾਨ ਬੁਜ਼ਾਰ ਲਾ ਦਿੱਤਾ, ਕੈਬਨਿਟ ਰਿਸ਼ਫਲ ਹੋਣੀ ਚਾਹੀਦੀ ਸਰ। ਹਾਂ, ਕੈਬਨਿਟ ਸ਼ਿਫਟ ਹੋਣੀ ਨਾ ਜੀ। ਇੱਕ ਦੋ ਮਿਨਿਸਟਰ ਇਸ ਤਰ੍ਹਾਂ ਦੇ ਆ ਗਏ ਉੱਤੇ ਥੱਲੇ। ਅਗਲੇ ਹਫਤੇ ਚਾਂਸ ਹੈ। ਹਾਂ, ਇੱਕ ਦੋ ਮਿਨਿਸਟਰ ਉੱਤੇ ਥੱਲੇ ਹੋ ਗਏ। ਇਸਹਾਕ ਡਾਰ ਸਾਹਿਬ ਦਾ ਵੀ ਮਸਲਾ ਹੈ, ਅਤੇ ਮੀਆਂ ਸਾਹਿਬ ਨੇ ਕੋਈ ਆਪਣੀ ਮਰਜ਼ੀ ਵਿਖਾਈ। ਇਹ ਇਸ ਤਰ੍ਹਾਂ ਦੀ ਰੈਜ਼ਿਸਟੈਂਸ ਦੀ ਗੱਲ ਕਰ ਰਿਹਾ ਮੈਂ। ਹਾਂ ਦੇਖੋ ਉਹਦਾ ਵੀ ਹੈ, ਕਿਉਂਕਿ ਉਹ ਦੂਸਰੀ ਸਾਈਡ ਤੋਂ ਬੜੀ ਹੀਟ ਆ ਰਹੀ ਇਹਨਾਂ ਨੂੰ ਕੈਬਨਿਟ ਤੋਂ। ਕਹਿੰਦੇ ਜੀ ਬਈ ਇਹ ਤੁਹਾਡੇ ਬੰਦੇ ਸ਼ੰਦੇ ਕੰਮ ਨਹੀਂ ਕਰ ਰਿਹਾ ਮਿਨਿਸਟਰ, ਇਹਨਾਂ ਨੂੰ ਇਹਨਾਂ ਦੀ ਪਰਫਾਰਮੈਂਸ ਤੇ ਇਹ ਤੇ ਉਹ ਪੋਲੀਟੀਕਲ ਲੋਕ ਤਾਂ ਇਹਨੂੰ ਪਤਾ, ਇਹਨਾਂ ਨੂੰ ਲੋਕਾਂ ਨੂੰ ਐਡਜਸਟ ਕਰਨਾ ਹੁੰਦਾ, ਆਪਣੀ ਪਾਰਟੀ ਜਿਹੜੇ ਲੋਇਲਟੀ ਹੁੰਦੀ ਉਹਨਾਂ ਨੂੰ ਵੀ ਵਿੱਚ ਰੱਖਣਾ ਹੁੰਦਾ, ਸਾਰਾ ਕੁਝ ਇਹਨਾਂ ਦੀ ਚੀਜ਼ਾਂ ਦੇ। ਸਰ ਤੁਸੀਂ ਹੋਰ ਸਾਈਡ ਤੇ ਗੱਲ ਲੈ ਕੇ, ਹਾਂਜੀ ਲੇਕਿਨ ਮੈਂ ਚਲੋ ਨਹੀਂ, ਮੈਂ ਸਮਝ ਗਿਆ, ਮੈਂ ਤੁਹਾਡੀ ਉਹ ਗੱਲ ਸਮਝ ਗਿਆ। ਟਿੱਕਾ ਨਹੀਂ ਲੱਗਦਾ, ਖੁੱਲ ਕੇ ਕਰੋ। ਨਹੀਂ, ਮੈਂ ਸਮਝ ਗਿਆ। ਤੁਸੀਂ ਕਹਿ ਰਹੇ ਹੋ ਕਿ ਅਗਰ ਕੁਝ ਬੰਦਿਆਂ ਨੂੰ ਹਟਾਉਣਾ, ਸਪੈਸ਼ਲੀ ਫੋਰਨ ਮਿਨਿਸਟਰ, ਤੇ ਉਸ ਤੇ ਮੀਆਂ ਸਾਹਿਬ ਰੈਜ਼ਿਸਟੈਂਸ ਦਿਖਾ ਸਕਦੇ, ਤੁਸੀਂ ਇਹ ਕਹਿ ਰਹੇ ਹੋ। ਹਾਂ, ਕਿ ਥੋੜ੍ਹਾ ਜਿਹਾ ਵਿਖਾਣਗੇ, ਅਤੇ ਮੌਲਾਨਾ ਦੀ ਗੱਲ ਨੇ ਵੀ ਜਿਹੜਾ ਸਪੇਸ ਪੈਦਾ ਕੀਤੀ ਹੈ। ਅਤੇ ਜਦੋਂ ਦੇਖੋ ਅਪੋਜੀਸ਼ਨ ਬੋਲਦੀ ਹੈ ਨਾ ਟਿਕਾ ਕੇ, ਉਹਦੀ ਕੁਝ ਸਪੇਸ ਬਣਦੀ ਹੈ ਹੁਕੂਮਤ ਵਾਸਤੇ, ਜਿਹਨੇ ਕਿਸੇ ਹੋਰ ਨਾਲ ਬਾਰਗੇਨ ਕਰਨਾ। ਹਾਂ, ਜ਼ਾਹਰ ਹੈ ਨਾ। ਹਾਂਜੀ, ਲੇਕਿਨ ਇਹ ਆ ਕਿ ਵੈਸੇ ਹੁਣ ਇਸ ਤਰ੍ਹਾਂ ਦੀ ਗੱਲ ਮੌਲਾਨਾ ਹੀ ਕਰ ਸਕਦਾ ਪਾਕਿਸਤਾਨ 'ਚ। ਹੋਰ ਸਿਆਸਤ ਜਿਹੜਾ ਹੈ ਹਾਰਡ ਐਂਡ ਦਾ ਸਟੇਟ ਪੁਲਿਸੀ ਹੈ। ਕਰ ਤੇ ਤੁਸੀਂ ਵੀ ਸਕਦੇ, ਚੌਧਰੀ ਸਾਹਿਬ, ਮੀਆਂ ਸਾਹਿਬ ਵੀ ਕਰ ਸਕਦੇ ਨੇ। ਉਹ ਤੇ ਕੰਮ ਬੜਾ ਮੁਸ਼ਕਿਲ ਹੈ ਇੱਥੇ। ਹੁਣ ਆਮ ਸਿਆਸਤਦਾਨ ਤਾਂ ਨਹੀਂ ਬੋਲਦੇ ਇੱਥੇ। ਹਾਂ ਬਿਲਕੁਲ, ਆਮ ਸਿਆਸਤਦਾਨ ਤੇ ਆਪਣੀ ਹਾਜ਼ਰੀਆਂ ਲਵਾਉਂਦੇ ਆ। ਬਿਲਕੁਲ, ਉੱਥੇ ਹੋ ਗਿਆ। ਚੌਧਰੀ ਸਾਹਿਬ, ਇਹ ਜਿਹੜਾ ਤੁਸੀਂ ਕਿਹਾ ਜੈਗ ਦਾ ਕਸ਼ਮੀਰ ਦੀ ਗੱਲ ਹੋ ਰਹੀ, ਫਿਰ ਇਹ ਖਬਰਾਂ ਆਉਣੀ ਸ਼ੁਰੂ ਹੋ ਗਈਆਂ ਬਿਊਰੋਕਰੇਸੀ ਦੇ ਮੁਤਲਕ, ਅਤੇ ਉਹਦੇ 'ਚ ਬਿਊਰੋਕਰੇਸੀ ਦਾ ਕਿੰਨਾ ਰੋਲ ਹੈ ਖਰਾਬ ਕਰਨ ਵਿੱਚ। ਬਿਊਰੋਕਰੇਸੀ ਤੋਂ ਮੁਰਾਦ ਹੈ ਕਿ ਪੁਲਿਸ ਦੀ ਲੀਡਰਸ਼ਿਪ ਕੈਸੀ ਹੈ ਉੱਥੇ, ਬਾਕੀ ਚੀਫ ਸੈਕਟਰੀ ਕੈਸਾ, ਉਹਦੇ 'ਚ ਕੋਈ ਇੰਨਾ ਨਹੀਂ, ਕਿਉਂਕਿ ਬਿਊਰੋਕਰੇਸੀ ਦਾ ਬੜਾ ਰੋਲ ਹੁੰਦਾ ਇਸ ਤਰ੍ਹਾਂ ਦੀ ਕੋਈ ਸੂਰਤ ਹਾਲ ਬਣ ਜਾਏ, ਉਹਦੇ 'ਚ ਮੁਦਾਖਲਤ ਕਰਕੇ ਡਿਫਿਊਜ਼ ਕਰਨ ਦਾ। ਉਹ ਕੀ ਕਰ ਰਹੇ ਉੱਥੇ? ਅਤੇ ਫਿਰ ਮਜਮੂਈ ਵੀ ਦੱਸੋ, ਕੋਈ ਰਿਪੋਰਟ ਵੀ ਆਈ ਹੈ ਕਿ ਪਾਕਿਸਤਾਨ ਵਿੱਚ ਜਿਹੜੇ ਅਫਸਰਸ਼ਾਹੀ ਦਾ ਮਿਆਰ ਡਿੱਗਦਾ ਜਾ ਰਿਹਾ, ਉਸ 'ਤੇ ਵੀ ਥੋੜ੍ਹੀ ਜਿਹੀ ਗੱਲ। ਬਿਲਕੁਲ। ਉਹ ਦੇਖੋ, ਜਿਹੜੇ ਕਸ਼ਮੀਰ ਦੇ ਚੀਫ ਸੈਕਟਰੀ ਦਾ ਸਾਹਿਬ ਦਾ ਤਾਂ ਮੈਨੂੰ ਇਤਨਾ ਨਹੀਂ ਆਈਡੀਆ ਹੈ। ਉਹ ਹੁਣ ਅਗਲੇ ਕਿਸੇ ਪ੍ਰੋਗਰਾਮ 'ਚ ਉਹਨੂੰ ਜ਼ਰਾ ਥੋੜ੍ਹਾ ਜਿਹਾ ਉਹਦਾ ਖੋਜ ਲਾਉਂਦੇ, ਉਹਨਾਂ ਦਾ ਕੈਸਾ ਕੰਮ ਕਰ ਰਿਹਾ। ਲੇਕਿਨ ਜਿਹੜਾ ਉੱਥੇ ਦਾ ਪੁਲਿਸ ਚੀਫ ਹੈ AJK ਦਾ, ਉਹ ਤੇ ਕਿਸੇ ਵੀ ਮਤਲਬ ਕਿਸੇ ਵੀ ਹਿਸਾਬ ਨਾਲ ਉਹ ਕੋਈ ਪੁਲਿਸ ਦਾ ਸਰਬਰਾਹ ਨਹੀਂ ਲੱਗਦਾ, ਜਿਹੜਾ ਕਹਿੰਦਾ ਨਾ ਪੁਲਿਸ ਚੀਫ। ਉਹ ਬੜੀ ਤਨਕੀਦ ਹੋ ਰਹੀ ਉਹਦੇ। ਹਾਂ, ਜ਼ਾਹਰ ਹੈ। ਇੱਕ ਉਹ ਪੁਲਿਸ ਵਾਲੇ ਕਰ ਰਹੇ। ਹਾਂ, ਉਹ ਤੇ ਟਿਕਟੋਕਰ ਲੱਗਦਾ। ਹਾਂ, ਉਹ ਮਤਲਬ ਇੱਕ ਜਿਹੜਾ IG ਹੁੰਦਾ ਵਾ, ਉਹਦਾ ਇੱਕ ਆਪਣਾ ਇੱਕ ਹੁੰਦੀ ਆ, ਉਹਦਾ ਇੱਕ ਖਾਸ ਕਿਸਮ ਦਾ ਡੈਕੋਰਮ ਹੁੰਦਾ ਵਾ, ਉਹ ਚੀਜ਼ਾਂ ਨੂੰ ਦੇਖਦਾ। ਉਹ ਤੇ ਐਵੇਂ ਟਿਕਟੋਕਰ, ਫਿਰ ਉਹਦੀ ਆਪਣਾ ਉਹ ਵੈਸੇ ਵੀ ਜੂਨੀਅਰ ਤੋਂ ਉਹਨਾਂ ਨੇ ਸੀਨੀਅਰ ਪੋਜੀਸ਼ਨ ਤੇ ਲਾਇਆ। ਉਹ ਕੋਈ ਮਤਲਬ ਜਿਹੜਾ ਹੁੰਦਾ ਨਾ ਗੈਰ ਸੰਜੀਦਾ ਦਾ ਕਰੈਕਟਰ, ਤੇ ਇਸ ਕਰਕੇ ਉਹਨੇ ਵੀ ਉਹਦਾ ਕੋਈ ਰੋਲ ਨਹੀਂ ਲੱਗਦਾ, ਸਿਵਾਏ ਇਸ ਦੇ ਕਿ ਕੋਈ ਜਿਹੜਾ ਸਟੇਟ ਦਾ ਏਜੰਡਾ ਜੀ ਕਿ ਉਹ ਲੋਕਾਂ ਨੂੰ ਉਹ ਕਰੇ, ਉਹ ਵੀ ਉਹ ਪਰਸਿਊ ਨਹੀਂ ਕਰ ਸਕਦਾ। ਜ਼ਾਹਰ ਉੱਥੇ ਲੋਕ ਬੈਠੇ ਨੇ, ਬਹੁਤ ਜ਼ਿਆਦਾ ਪਬਲਿਕ ਪ੍ਰੈਸ਼ਰ ਆ, ਇਸ ਕਰਕੇ। ਉਹ ਦੂਸਰਾ ਇਹ ਜ਼ਾਹਰ ਓਵਰਆਲ ਬਿਊਰੋਕਰੇਸੀ ਦਾ ਡਿਕਲਾਈਨ ਵੀ ਹੈ। ਉਹ ਬਿਊਰੋਕਰੇਸੀ ਰਾਣਾ ਸਾਹਿਬ ਮਰ ਗਈ ਹੈ ਜਾਂ ਰਿਟਾਇਰ ਹੋ ਗਈ। ਸਾਈਡ ਤੇ ਚੋਇਸ ਤੁਸੀਂ ਕਹਿ ਰਹੇ ਹੋ ਕਿ ਇੰਟੀਰੀਅਰ ਮਿਨਿਸਟਰੀ ਨੂੰ ਮਨਸੂਬਾ ਦਿੱਤਾ ਕਿ ਹਾਰਡਨਿੰਗ ਦਾ ਸਟੇਟ ਦੇ ਉੱਤੇ ਤੁਸੀਂ ਜ਼ਰਾ ਐਕਸਰਸਾਈਜ਼ ਕਰੋ, ਅਤੇ ਉਹੀ ਇੰਟੀਰੀਅਰ ਮਿਨਿਸਟਰੀ ਦਾ IG ਜਿਹੜਾ ਉਹ ਆਪਣਾ ਹੁਕਮ ਨਹੀਂ ਇੰਪਲੀਮੈਂਟ ਕਰਾ ਨਹੀਂ, ਉਹ IG ਹੁਣ ਉਹਨਾਂ ਨੂੰ ਉਸ ਤਰ੍ਹਾਂ ਦਾ ਕੈਪਟਨ ਲਿਆਕਤ ਵਰਗਾ ਲਾਉਣਗੇ ਤਾਂ ਉਹਨੇ ਕੀ ਕਰਾਉਣਾ। ਅੱਛਾ, ਹਾਂਜੀ, ਉਹ ਤੇ ਮੈਨੂੰ ਨਹੀਂ ਲੱਗਦਾ ਕਿ ਉਹ ਕੋਈ ਚੀਜ਼ਾਂ ਨੂੰ ਕੋਈ ਇਸ ਤਰ੍ਹਾਂ ਦੇ ਕੋਈ ਨਗ ਹੈ ਜਾਂ ਬਿਊਰੋਕਰੇਸੀ 'ਚ ਓਵਰਆਲ ਹੀ ਕੋਈ ਡਿਕਲਾਈਨ ਹੈ? ਨਹੀਂ, ਓਵਰਆਲ ਹੀ ਬਿਊਰੋਕਰੇਸੀ ਦੇ ਡਿਕਲਾਈਨ ਆ। ਉਹ ਜਿਹੜੇ 70s ਤੇ 80s ਵਾਲੇ ਬਿਊਰੋਕਰੇਟ ਸੀ ਨਾ, ਜਿਹੜੇ ਆਪਣੇ ਬਾਸਿਸ ਨੂੰ ਕਹਿੰਦੇ ਸੀ ਕਿ ਬਈ ਆਹ ਕੰਮ ਨੋ ਕਰ ਦਿੰਦੇ ਸੀ, ਗਲਤ ਕੰਮ ਆ, ਤੇ ਉਹਨਾਂ ਦੀ ਇੱਕ ਗ੍ਰੇਸ ਸੀਗੀ। ਉਹ ਹੁਣ ਬਿਊਰੋਕਰੇਸੀ ਦੀ ਕੋਈ ਨਹੀਂ। ਬਿਊਰੋਕਰੇਸੀ ਨੂੰ ਵੀ ਸਮਝ ਲੱਗ ਗਈ ਆ ਕਿ ਐਸਟੈਬਲਿਸ਼ਮੈਂਟ ਨਾਲ ਵੀ ਤਲਕਾ ਠੀਕ ਰੱਖਣੇ ਆ, ਤੇ ਆਪਣੇ ਜਿਹੜੇ ਪੋਲੀਟੀਕਲ ਬੌਸਿਸ ਉਹਨਾਂ ਨਾਲ ਵੀ ਤਲਕਾ ਠੀਕ ਰੱਖਣੇ ਆ, ਤੇ ਪੈਸੇ ਇਕੱਠੇ ਕਰਨੇ ਆ, ਬੈਗ 'ਚ ਪਾਉਣੇ ਤੇ ਘਰ ਲੈ ਜਾਣੇ। ਇਸ ਉੱਤੇ ਕੋਈ ਨਹੀਂ, ਨਾ ਬਿਊਰੋਕਰੇਸੀ ਦੇ ਕੋਲ ਕੋਈ ਵਿਜ਼ਨ ਆ, ਨਾ ਉਹਨਾਂ ਦੇ ਕੋਲ ਕੋਈ, ਬਸ ਇਹ ਆ ਕਿ ਡੇਲੀ ਬੇਸਿਸ ਦੀ ਕਰਦੇ ਨੇ ਜੀ, ਆਹ ਠੀਕ ਕਰ ਦਿਓ, ਫਾਇਰ ਫਾਈਟਿੰਗ ਜਿਹਨੂੰ ਕਹਿੰਦੇ ਕਿ CSS ਘੱਟ ਆ ਰਹੇ ਨੇ ਲੋਕ। ਹਾਂ, ਉਹ ਬਿਲਕੁਲ। ਉਹ ਖਬਰ ਆਈ ਆ ਇੱਕ ਅਨਸਾਰ ਬਾਸੀ ਸਾਹਿਬ ਦੀ, ਉਹ ਕਿ ਦੇਖੋ ਬਿਊਰੋਕਰੇਸੀ ਲੋਕਾਂ ਦਾ ਜਿਹੜਾ, ਯਾਨੀ ਕਿ ਜਿਹੜੀ ਸਾਡੀ ਕਰੀਮ ਆ, ਉਹ ਲੱਗਦਾ ਆ ਹੀ ਨਹੀਂ ਰਹੀ ਇਹਦੇ 'ਚ, ਉਹ ਲੋਕ ਹੋਰ ਤਰਫ ਜਾ ਰਹੇ ਨੇ। ਉਹ ਆ ਰਹੀ ਹੈ ਕਿ ਪਿਛਲੇ 2022 ਤੋਂ ਹੁਣ ਤੱਕ ਯਾਨੀ 35,000 ਕੈਂਡੀਡੇਟ ਤੋਂ ਜਿਹੜੇ ਅਪਲਾਈ ਕਰਨ ਵਾਲੇ, ਉਹ 20,000 ਤੇ ਆ ਗਏ ਨੇ, 15,000, ਤਕਰੀਬਨ 48% ਦਾ ਜਿਹੜਾ ਨਾ ਉਹ ਡਿਕਰੀਜ਼ ਹੈ। ਫਿਰ ਇਸ ਤਰ੍ਹਾਂ ਜਿਹੜੇ ਅਪੀਲ ਹੋਣ ਵਾਲੇ ਬੰਦੇ ਆ, ਉਹ ਵੀ 20,000 ਤੋਂ 12,000 ਤੇ ਆ ਗਏ ਇਸ ਪੀਰੀਅਡ 'ਚ, 2022 ਤੋਂ 25 ਤੱਕ, ਯਾਨੀ 3 ਸਾਲ ਦਾ ਜਿਹੜਾ ਐਨਾਲਿਸਿਸ ਆ। ਤੇ ਇਸ ਤਰ੍ਹਾਂ ਹੀ ਜਿਹੜੇ ਪਾਸ ਹੋਣੇ ਵਾਲੇ ਆ, ਉਹ ਵੀ ਘਟ ਗਏ ਆ, 262 ਤੋਂ 170 ਤੇ ਆ ਗਏ। ਯਾਨੀ ਕਿ ਚੌਧਰੀ ਸਾਹਿਬ, ਤੁਸੀਂ ਤੇ ਜਾਣਦੇ ਹੋ, ਤੁਸੀਂ ਬੈਠੇ ਸੋ, ਡਾਕਟਰ ਮਾਲਿਕ ਬਲੋਚ ਸਾਹਿਬ ਨੇ ਕਿਹਾ ਸੀ ਜੀ ਕਿ ਹੁਣ ਤੇ ਬਲੋਚਿਸਤਾਨ ਦਾ ਬੱਚਾ ਉਹ CSA ਜ਼ਿਆਦਾ ਆ ਰਿਹਾ ਹੈ,
ਤੇ ਕੋਟੇ ਦੀ ਵਜ੍ਹਾ ਤੋਂ 5% ਕੋਟਾ ਹੈ ਤੇ ਉਨੀ ਸੀਟਾਂ ਮਿਲਦੀਆਂ ਨੇ। ਅਗਰ ਕੋਟਾ ਹਟਾ ਦਿਓ ਤੇ ਬਿਊਰੋਕ੍ਰੇਸੀ 'ਚ ਬਲੋਚ ਤਾਲਬ ਇਲਮ ਬਹੁਤ ਜ਼ਿਆਦਾ ਆ ਜਾਏਗਾ ਤੇ ਉਹ ਪਾਸ ਕਰ ਲੈਣਗੇ ਜ਼ਿਆਦਾ। ਇਹ ਇੱਕ ਇਹ ਵੀ ਹੋ ਰਿਹਾ ਕਿ ਪੰਜਾਬ ਦਾ ਫੋਕਸ ਮੁੱਕ ਗਿਆ ਆਉਣ 'ਚ ਜ਼ਿਆਦਾ, ਮੈਨੂੰ ਇਹ ਲੱਗਦਾ। ਤੇ ਜਿਹੜੇ ਮਾਰਜਨਲਾਈਜ਼ ਇਲਾਕੇ ਨੇ ਨਾ, ਜਿਵੇਂ ਬਲੋਚਿਸਤਾਨ ਹੈ, ਸੂਬਾ ਹੈ, ਖੈਬਰ ਪਖਤੂਨਖਵਾ 'ਚ ਵੀ ਟਰਾਈਬਲ ਡਿਸਟ੍ਰਿਕਟਸ ਨੇ, ਅਤੇ ਸਿੰਧ 'ਚ ਥੋੜ੍ਹਾ ਜਿਹਾ ਘੱਟ ਹੀ ਹੁੰਦਾ ਰੁਝਾਨ। ਕਰਾਚੀ ਵਾਲੇ ਤੇ ਅੱਜ ਕੱਲ੍ਹ ਉਹ ਬਿਜ਼ਨਸ 'ਚ ਲੱਗੇ ਨੇ, IT 'ਚ ਬਹੁਤ ਆ ਗਏ। ਲੱਗਦਾ ਕਿ ਟਰਾਈਬਲ ਡਿਸਟ੍ਰਿਕਟ ਤੇ ਬਲੋਚਿਸਤਾਨ ਦੇ ਇਹ ਜ਼ਿਆਦਾ ਨੇ, ਕੋਟੇ ਦੀ ਵਜ੍ਹਾ ਤੋਂ ਉਹ ਪਿੱਛੇ ਰਹਿ ਗਏ ਨੇ। ਹੋ ਸਕਦਾ, ਲੇਕਿਨ ਉਹਦੇ 'ਚ ਵੀ ਰਾਣਾ ਸਾਹਿਬ ਮਸਲਾ ਹੈ ਕਿ ਜਿਹੜਾ ਅੱਛਾ ਬਿਊਰੋਕਰੇਟ ਨਾ ਬਲੋਚਿਸਤਾਨ ਦਾ, ਉਹ ਬਲੋਚਿਸਤਾਨ ਸਰਵ ਹੀ ਨਹੀਂ ਕਰਦਾ, ਉਹ ਪੰਜਾਬ ਕਰਦਾ। ਹਾਂ, ਜਿਹੜੇ ਮੈਂਗਲ ਸਾਹਿਬ ਨੇ, ਹੋਮ ਸੈਕਟਰੀ ਵੀ ਰਹੇ ਨੇ, ਅੱਜ ਕੱਲ੍ਹ ਵੀ ਕੋਈ ਸੈਕਟਰੀ ਹਰਜ ਨੇ। ਨਹੀਂ, ਉਹ ਤਾਂ ਪਾਕਿਸਤਾਨ ਹੀ ਹੈ। ਹਾਂਜੀ, ਪਾਕਿਸਤਾਨ ਹੀ ਹੈ ਪੰਜਾਬ ਵੀ। ਨਹੀਂ, ਲੇਕਿਨ ਇਹ ਨਾ ਕਿ ਆਪਣੇ ਸੂਬੇ ਨੂੰ ਸਰਵ ਕਰਨਾ ਪਸੰਦ ਨਹੀਂ ਕਰਦੇ। ਉਹ ਸਮਝਦੇ ਨੇ ਕਿ ਇੱਥੇ ਇੰਸਰਜੈਂਸੀ ਹੈ, ਇੱਥੇ ਲਾਅ ਐਂਡ ਆਰਡਰ ਆ। ਉਹ ਤੁਸੀਂ ਦੇਖੋ ਜ਼ਿਆਦਾ ਉਹੀ ਲੋਕ ਕਰਦੇ ਨੇ ਜਿਹੜੇ ਥੋੜ੍ਹੇ ਮਤਲਬ ਬਿਹਤਰ PAS ਦੇ ਲੋਕ ਨੇ, ਉਹ ਕੋਸ਼ਿਸ਼ ਕਰਦੇ ਨੇ ਕਿ ਪੰਜਾਬ ਚੜ੍ਹ ਜਾਣ, ਮੁੜ ਕੇ ਨਿਕਲਦੇ ਨਹੀਂ ਰਿਟਾਇਰਮੈਂਟ ਤੱਕ। ਇਹ ਹੈ ਇੱਕ ਬੜਾ ਸਟਰਕਚਰਲ ਇਸ਼ੂ ਚੋਂ ਇਸ ਤਰ੍ਹਾਂ ਤੁਸੀਂ ਗੱਲ ਕੀਤੀ। ਟਾਈਮ ਮੁੱਕ ਰਿਹਾ ਸਾਡਾ, ਅਤੇ ਅਗਲੇ ਇਤਵਾਰ ਨੂੰ ਜਦੋਂ ਮਿਲਾਂਗੇ ਪੰਜਾਬੀ ਬ੍ਰਾਂਚ ਵਿੱਚ ਤੇ ਫਿਰ ਗੱਲ ਕਰਾਂਗੇ। ਬਿਊਰੋਕਰੇਸੀ ਦੀ ਬੜੀ ਇੰਪੋਰਟੈਂਟ ਗੱਲ ਹੈ, ਅਤੇ ਮੌਲਾਨਾ ਦੀ ਗੱਲ ਵੀ। ਅਤੇ ਉਸ ਵਕਤ ਹੋ ਸਕਦਾ ਹੈ ਕੋਈ ਕੈਬਨਿਟ ਦੀ ਰੀਸ਼ਫਲਿੰਗ ਹੋ ਗਈ ਹੋਵੇ, ਉਹਦੇ ਪਿੱਛੇ ਵੇਖਾਂਗੇ ਜਿਹੜੀ ਅੱਜ ਗੱਲ ਅਸੀਂ ਕੀਤੀ ਹੈ ਕਿ ਕੀ ਨਿਕਲਿਆ। ਪੈਟਰੋਲ ਵੀ ਮਹਿੰਗਾ ਹੋ ਗਿਆ ਰਾਣਾ ਸਾਹਿਬ, ਦੀ ਤਾਂ ਗੱਲ ਹੀ ਨਹੀਂ ਕੀਤੀ ਅਸੀਂ। ਪੈਟਰੋਲ ਤੇ ਹੋ ਗਿਆ, ਉਹ ਤੇ ਮਜ਼ੀਦ ਵਧਣਾ ਸ਼ੁਰੂ ਹੋ ਗਿਆ। ਫਿਰ ਇਸ ਤਰ੍ਹਾਂ ਗੱਡੀਆਂ ਫਿਰ ਬਦਲ, ਉਹਦੇ 'ਚ ਤੇ ਚੋਈ ਸਾਹਿਬ ਅਸੀਂ ਗੱਲ ਨਹੀਂ ਕਰਾਂਗੇ। ਉਹ ਤੇ ਹੈ ਮਾਮਲਾ ਪਾਕਿਸਤਾਨ ਦੀ ਨਾ। ਦੇਖੋ, ਪਾਕਿਸਤਾਨ ਅੰਦਰੋਂ ਸਖਤ ਹੋ ਰਿਹਾ, ਬਾਹਰ ਵਾਲਿਆਂ ਵਾਸਤੇ ਬੜਾ ਨਰਮ ਹੈ। ਔਰ ਤੁਹਾਨੂੰ ਪਤਾ ਨਾ, ਉਹ ਸਾਰਾ ਉਹਨਾਂ ਨੇ ਚੇਂਜ ਕਰ ਦਿੱਤਾ। ਉਹਨਾਂ ਨੇ ਕਿਹਾ ਡੇਲੀ ਬੇਸਿਸ ਤੇ ਹਾਂ, ਰੋਜ਼ਾਨਾ ਜਿਹੜਾ ਉਹ ਪੈਟਰੋਲ ਦੀ ਕੀਮਤ ਹੋਏਗੀ। ਔਰ ਜਿਹੜਾ ਪੈਟਰੋਲ ਸਟੇਸ਼ਨਾਂ ਦੀ ਐਸੋਸੀਏਸ਼ਨ ਆ, ਉਹਨਾਂ ਨੇ ਕਿਹਾ ਜੀ ਸਾਨੂੰ ਮਨਜ਼ੂਰ ਨਹੀਂ, ਸੀ ਸਟ੍ਰਾਈਕ ਕਰਾਂਗੇ। ਤੇ ਇਹ ਹੁਣ ਇੱਕ ਮਤਲਬ ਮਜ਼ੀਦ ਇੱਕ ਨਵਾਂ ਕੱਟਾ ਖੁਰ ਰਿਹਾ। ਤੇ ਲੇਕਿਨ ਇਹ ਆ ਕਿ ਮੈਨੂੰ ਤਾਂ ਇਹ ਆ ਕਿ ਥੋੜ੍ਹਾ ਜਿਹਾ ਅਗਰ ਰਿਲੀਫ ਮਿਲਿਆ ਸੀਗਾ, ਤੇ ਲੱਗਦਾ ਹੁਣ ਫਿਰ ਗੱਡੀ ਘਰ ਹੀ ਖੜੀ ਕਰਨੀ ਪੈਣੀ। ਜਿੱਦਾਂ ਪੈਟਰੋਲ ਵੱਧ ਰਿਹਾ ਤੇ ਬਹੁਤ ਮਹਿੰਗਾ ਕੰਮ ਹੋ ਰਿਹਾ। ਚੋਈ ਸਾਹਿਬ ਹੈ, ਦੇਖੋ ਅਸੀਂ ਤੇ ਵੇਚ ਵੀ ਦਿੱਤੀ ਗੱਡੀ, ਹੁਣ ਬਾਈਕ ਲੈ ਲਈਏ। ਅੱਛਾ ਜੀ, ਬਾਈਕ ਵੀ ਚਲਾਵਾਂਗੇ। ਤੇ ਲਓ ਜੀ, ਅੱਜ ਸਾਡੇ ਵੱਲੋਂ ਤੇ ਨਹੀਂ ਪੰਜਾਬੀ ਬ੍ਰਾਂਚ ਸੰਡੇ ਦਾ, ਤੇ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ। ਤੇ ਰਾਏ ਤੁਸੀਂ ਜ਼ਰੂਰ ਦੇਣਾ, ਕਿਵੇਂ ਲੱਗਿਆ ਪ੍ਰੋਗਰਾਮ, ਕਮੈਂਟ ਵਿੱਚ ਦਿਓ। ਕੋਈ ਸਾਨੂੰ ਜਿਹੜੇ ਕੋਲ ਸਾਡਾ WhatsApp ਹੈ ਉਸ 'ਤੇ ਦੱਸੋ ਕਿਵੇਂ ਬਿਹਤਰ ਕਰੀਏ, ਅਤੇ ਕਿਹੜੇ ਮੌਜ਼ੂਆਤ ਤੁਸੀਂ ਸੁਣਨਾ ਚਾਹੁੰਦੇ ਹੋ, ਗੱਲਬਾਤ ਕਰਨਾ ਚਾਹੁੰਦੇ ਹੋ। ਅਤੇ ਚੌਧਰੀ ਸਾਹਿਬ ਦੀ ਬੜੀ ਖਸੂਸੀਆਤ ਨੇ, ਇਹਨਾਂ ਨੂੰ ਜੁਡੀਸ਼ਰੀ ਦਾ ਵੀ ਬਹੁਤ ਪਤਾ ਹੈ, ਸਿਆਸਤ ਦਾ, ਸਿਆਸੀ ਜਮਾਤਾਂ ਦਾ। ਇਹਨਾਂ ਲਈ ਤੁਹਾਡਾ ਖ਼ਾਸ ਤੌਰ 'ਤੇ ਕੋਈ ਹੋਵੇ ਕਿ ਉਹ ਕਿਸ ਮਸਲੇ ਦੀ ਖੋਜ ਕਰਨ ਅਤੇ ਤੁਹਾਡੇ ਲਈ ਛਾਵਾਂ ਕੱਢ ਕੇ ਲਿਆਉਣ, ਸਾਨੂੰ ਦੱਸਦੇ ਰਹੋ। ਅਤੇ ਅਸੀਂ ਤੁਹਾਡੀ ਮਰਜ਼ੀ ਦੇ ਅਤੇ ਚੰਗੇ ਚੁਇੰਦੇ ਐਸੇ ਮੌਜ਼ੂਆਤ 'ਤੇ ਪ੍ਰੋਗਰਾਮ, ਐਸੀ ਗੱਲਾਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਅਤੇ ਤੁਸੀਂ ਹੋ ਜਾਣੇ ਹਰਿਆਮ ਅਤੇ ਪਰੇਸ਼ਾਨ। ਅਤੇ ਅੱਜ ਲਈ ਸਾਡੇ ਵੱਲੋਂ ਇੰਨਾ ਹੀ, ਅਤੇ ਰੱਬ ਰੱਖਾ, ਅੱਲਾ ਵੇਲੀ।